ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਖਾਸ ਮਸਲਿਆਂ ਉੱਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 7 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਟਰੱਕਿੰਗ ਦੇ ਵਿੱਚ ਆਪਣੇ ਨਾਲ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ। ਇਹਨਾਂ ਤੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, ਉਸੇ ਪਾਸਪੋਰਟ, ਕੋਈ ਵੀ ਸੇਵਾ ਲੈਣੀ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 5307517605 ਦੇ ਉੱਤੇ। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀਅਲ ਗਰੋਵ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਕਰਜ਼ੇ ਦੇ ਵਿੱਚ ਫਸੇ ਹੋ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 18888889914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਵਾਸ਼ਿੰਗਟਨ ਰੈਂਟਨ ਪਾਵਲਾ ਇੰਟਰਪ੍ਰਾਈਜ਼ ਤੋਂ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ। ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਟਰੱਕਿੰਗ ਦਾ ਪ੍ਰੋਗਰਾਮ ਹੁੰਦਾ, ਇੱਕ ਦੋ ਹੀ ਖਬਰਾਂ ਆਪਾਂ ਕੁਝ ਮਿੰਟਾਂ 'ਚ ਕਰਨੀਆਂ। ਉਸ ਤੋਂ ਬਾਅਦ ਫਿਰ ਆਪਾਂ ਰਮਨ ਢਿੱਲੋਂ ਹੋਣਾ ਨਾਲ ਟਰੱਕਿੰਗ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਪਿਛਲੇ ਵੀਕ ਵੀ ਘੱਟ ਵੱਧ ਹੀ ਗੱਲਬਾਤ ਹੋਈ ਹੈ ਟਰੱਕਿੰਗ ਲਈ। ਸੋ ਮੇਨ ਦੋ ਖਬਰਾਂ ਹੈਗੀਆਂ। ਇੱਕ ਤਾਂ ਇਹ ਆ ਵੀ FBI ਨੇ ਉਹ ਰਿਕੁਐਸਟ ਗ੍ਰਾਂਟ ਕਰ ਦਿੱਤੀ ਆ ਜਿਹਦੇ ਮੁਤਾਬਕ ਟੈਕਸਸ ਦੇ ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹ ਇੱਥੋਂ ਭੱਜ ਕੇ ਟੈਕਸਸ ਤੋਂ ਸ਼ਿਕਾਗੋ ਜਾਂ ਹੋਰ ਸ਼ਹਿਰਾਂ 'ਚ ਚਲੇ ਗਏ ਹੈਗੇ ਆ ਉਹਨਾਂ ਨੂੰ ਲੱਭਣ ਦੀ। ਇਹ ਜੋ ਸੈਨੇਟਰ ਕਾਰਨੀ ਆ, ਜੌਨ ਕਾਰਨੀ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਇੱਕ ਵੱਡਾ ਇਸ਼ੂ ਟੈਕਸਸ ਦੇ ਵਿੱਚ ਬਣਿਆ ਹੋਇਆ, ਕਿਉਂਕਿ ਟੈਕਸਸ ਦੀ ਜਿਹੜੀ ਸਟੇਟ ਦੀ ਗਵਰਨਮੈਂਟ ਆ ਉਹ ਚਾਹੁੰਦੀ ਆ ਵੀ ਰੀਡਿਸਟ੍ਰਿਕਟਿੰਗ ਕਰਨ ਦੇ ਲਈ, ਤੇ ਡੈਮੋਕ੍ਰੇਟ ਜਿਹੜੇ ਆ ਉਹ ਨਹੀਂ ਚਾਹੁੰਦੇ ਹੈਗੇ। ਦੂਸਰੀ ਜਿਹੜੀ ਸਭ ਤੋਂ ਵੱਡੀ ਅੱਜ ਦੀ ਮੇਨ ਖਬਰ ਹੈਗੀ ਆ ਉਹ ਟੈਰਿਫਸ ਨੂੰ ਲੈ ਕੇ। ਟੈਰਿਫ ਆਲਰੇਡੀ ਲਾਗੂ ਹੋ ਚੁੱਕੇ ਆ ਬਹੁਤ ਸਾਰੇ ਮੁਲਕਾਂ 'ਚ ਅੱਜ ਤੋਂ ਹੀ। ਤੇ ਜਿਹੜੇ ਆਪਣੇ ਕਮਰਸ ਸੈਕਟਰੀ ਹੈਗੇ ਲੁਟਨਿਕ, US ਦੇ ਕਮਰਸ ਸੈਕਟਰੀ ਹਾਵਰਡ ਲੁਟਨਿਕ, ਉਹਨਾਂ ਨੇ ਇਹ ਕਿਹਾ ਵੀ $50 ਬਿਲੀਅਨ ਸਾਨੂੰ ਹਰ ਮਹੀਨੇ ਜਿਹੜਾ ਟੈਰਿਫਸ ਆ ਉਹਨਾਂ ਤੋਂ ਮਿਲਣਗੇ। ਸੋ ਕਹਿੰਦੇ ਵੀ US ਨੇ ਪਿਛਲੇ ਮਹੀਨੇ $30 ਬਿਲੀਅਨ ਕਲੈਕਟ ਕੀਤਾ ਆ ਤੇ $100 ਬਿਲੀਅਨ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ। ਪਰ ਜਿਸ ਹਿਸਾਬ ਦੇ ਨਾਲ ਜਿਹੜੇ ਟੈਰਿਫ ਆ ਵਧਾਏ ਗਏ ਹੈਗੇ ਆ, ਸੋ $50 ਬਿਲੀਅਨ ਐਵਰੀ ਮੰਥ ਜਿਹੜੇ ਪੈਸੇ ਆ ਉਹ ਗਵਰਨਮੈਂਟ ਨੂੰ ਕਲੈਕਟ ਹੋਣਗੇ। ਸੋ ਬਹੁਤ ਸਾਰੀਆਂ ਕੰਪਨੀਆਂ ਦੇ ਉੱਤੇ ਅਨਸਰਟਨਟੀ ਹੈਗੀ ਆ। ਕ੍ਰੌਕਸ, ਉਹਨਾਂ ਦੇ ਸ਼ੇਅਰ 25% ਡਾਊਨ ਚੱਲ ਗਿਆ, ਜਿਹੜੇ ਸ਼ੂ ਵਗੈਰਾ ਹੋਰ ਮੁਲਕਾਂ 'ਚੋਂ ਬਣਾਦੇ ਆ। ਤੇ ਵੱਖ-ਵੱਖ ਮੁਲਕ ਸੋਚ ਰਹੇ ਵੀ ਹੁਣ ਕਿਸ ਤਰ੍ਹਾਂ ਜਿਹੜਾ ਆਪਾਂ ਕਰੀਏ। ਸੋ ਇਹ ਤਾਂ ਸੀਗੀਆਂ ਮੇਨ ਖਬਰਾਂ। ਹੁਣ ਟਰੱਕਿੰਗ ਵੱਲ ਆਈਏ ਰਮਨ ਜੀ। ਆਪਾਂ ਹਰ ਰੋਜ਼ ਹੀ ਸੁਣ ਰਹੇ ਹਾਂ ਵੀ ਟਰੱਕਿੰਗ ਦਾ ਬੜਾ ਬੁਰਾ ਹਾਲ ਆ, ਕੰਮ ਹੈ ਨਹੀਂ, ਤੇ ਸਾਡੇ ਰਮਨ ਸਿੰਘ ਢਿੱਲੋਂ ਹੋਣੀ ਤੇ ਅਲਾਸਕਾ ਘੁੰਮ ਰਹੇ ਆ। ਬਿਲਕੁਲ ਜੀ, ਇਹ ਹੁਣ ਐਸੇ ਬਣੇ ਹਾਸਾ ਕਈ ਤਰ੍ਹਾਂ ਦੇ ਇਸ਼ਾਰੇ ਕਰਦਾ ਤੁਹਾਡੇ। ਨਹੀਂ, ਏਦਾਂ ਆ ਜੀ, ਹਰ ਇੱਕ ਨੂੰ ਇਹ ਜਿਹੜੀ ਚੀਜ਼ ਹੈ ਇਹ ਬਹੁਤ ਜ਼ਰੂਰੀ ਆ। ਜਿਹੜੀ ਵਿਕੇਸ਼ਨ ਹੈਗੀ ਆ ਟੂ ਰੀਜੁਵਨਾਈਜ਼ ਕਰਨ ਨੂੰ, ਆਪਣੇ ਆਪ ਨੂੰ ਦੁਬਾਰਾ ਤਿਆਰ ਕਰਨ ਨੂੰ, ਇਹ ਜ਼ਰੂਰੀ ਹੁੰਦੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕਰਨੀਆਂ ਪੈਂਦੀਆਂ ਤਾਂ ਕਿ ਯੂ ਗੈਟ ਫਰੈਸ਼ ਅਗੇਨ। ਸੋ ਐਨੀਵੇ,
ਜੇ ਆਪਾਂ ਟਰੱਕਿੰਗ ਵੱਲ ਨੂੰ ਚੱਲੀਏ ਤੇ ਜਿਹੜਾ ਪਿਛਲਾ ਵੀਕ ਹੈਗਾ ਆ ਕੋਈ ਜ਼ਿਆਦਾ ਚੰਗਾ ਨਹੀਂ ਨਿਕਲਿਆ ਹੈਗਾ। ਜੂਨ 25 ਨੂੰ ਐਨਫੋਰਸਮੈਂਟ ਜਿਹੜੀ ਸ਼ੁਰੂ ਹੋਈ ਸੀ, ਵੈਸਟਰਨ ਰੀਜਨ ਸਟੇਟਸ ਜਿਹੜੀਆਂ ਆ ਉਹਨਾਂ ਨੇ ਮੋਸਟ ਵਾਇਲੇਸ਼ਨਸ ਰਿਕਾਰਡ ਕੀਤੀਆਂ ਹੈਗੀਆਂ, ਜਿਹੜੀਆਂ ਕਿ ਇੰਗਲਿਸ਼ ਸਪੀਕਿੰਗ ਦੇ ਨਾਲ ਹੈਗੀਆਂ। ਸੋ ਆਲਮੋਸਟ 1200 ਦੇ ਕਰੀਬ ਜਿਹੜੀਆਂ ਟਰੱਕਰਸ ਹੈਗੇ ਆ ਉਹ ਆਊਟ ਆਫ ਸਰਵਿਸ ਕੀਤੇ ਗਏ ਹੈਗੇ ਆ, ਤੇ ਉਹਦੇ ਵਿੱਚ ਆਲਮੋਸਟ 1200 ਕੰਪਨੀਆਂ ਜਾਂ 1500 ਟਰੱਕਰ ਦੇ ਕਰੀਬ ਜਿਹੜੇ ਆ ਉਹ ਅਨਕੁਆਲੀਫਾਈਡ ਡਰਾਈਵਰਸ ਆਊਟ ਆਫ ਸਰਵਿਸ ਜਿਹੜੇ ਆ ਉਹ ਕੀਤੇ ਗਏ ਆ। ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ, ਜੇ ਉਹ ਦੇਖਿਆ ਜਾਵੇ ਤੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਨਾਨ ਇੰਗਲਿਸ਼ ਸਪੀਕਿੰਗ ਡਰਾਈਵਰਸ ਹੈਗੇ ਆ ਜੀ, ਉਹ ਜਿਹੜੇ ਡਰਾਈਵਰ ਆ ਉਹ ਐਕਚੁਅਲੀ ਜਿਹੜੇ ਅਲਕੋਹਲ ਜਾਂ ਡਰੱਗ ਦੀ ਵਾਇਲੇਸ਼ਨ ਵਾਲੇ ਐਕਸੀਡੈਂਟ ਆ ਜਾਂ ਸਪੀਡਿੰਗ ਵਾਲੇ ਐਕਸੀਡੈਂਟ ਆ, ਇਹਨਾਂ ਦੋਨਾਂ ਨਾਲੋਂ ਜ਼ਿਆਦਾ ਖਤਰਨਾਕ ਆ। ਜਿਹੜੀ 1 ਸਾਲ ਦੀ ਵਿੰਡੋ ਜਿਹੜੀ 6124 ਕ੍ਰੈਸ਼ ਰੇਟ ਜਿਹੜਾ ਦਿਖਾਇਆ ਗਿਆ ਇਸ ਵੇਲੇ, ਜਿਹੜਾ ਕਿ ਨੈਸ਼ਨਲ ਡੇਟਾਬੇਸ ਚੋਂ ਆਇਆ ਹੈਗਾ, ਉਹਦੇ ਵਿੱਚ 20 ਤੋਂ 50 ਯੂਨਿਟ ਤੇ 51 ਤੋਂ 500 ਯੂਨਿਟ ਵਾਲਿਆਂ ਦੇ ਵਿੱਚ ਜਿਹੜੀ ਹਾਈਐਸਟ ਜਿਹੜੀ ਐਕਸੀਡੈਂਟ ਰੇਟ ਹੈਗਾ, ਕ੍ਰੈਸ਼ ਰੇਟ ਹੈਗਾ, ਉਹ ਇੰਗਲਿਸ਼ ਲੈਂਗੁਏਜ ਵਾਇਲੇਸ਼ਨ ਵਾਲਿਆਂ ਦਾ ਹੈਗਾ। ਠੀਕ ਹੈ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਬੜੀ ਮਤਲਬ ਕਿ ਆਪਾਂ ਜਿੱਦਾਂ ਇਸ ਗੱਲ ਨੂੰ ਆਪਾਂ ਡਿਫਰੈਂਟ ਢੰਗ ਨਾਲ ਲੈ ਰਹੇ ਹਾਂ ਕਿ ਆਪਣਾ ਸ਼ਾਇਦ ਆਪਣੇ ਤੇ ਇੰਪੋਜ਼ ਕੀਤਾ ਜਾ ਰਿਹਾ ਇਹ ਚੀਜ਼, ਸ਼ਾਇਦ ਆਪਣੇ ਤੇ ਥੋਪੀ ਜਾ ਰਹੀ ਹੈ ਇੰਗਲਿਸ਼ ਸਪੀਕਿੰਗ ਦੀ, ਕੀ ਲੋੜ ਆ, ਟਰੱਕ ਤਾਂ ਚਲਾਈ ਜਾਂਦੇ ਆ ਆਪਾਂ। ਮਤਲਬ ਕਿ ਓਵਰਆਲ ਇਹਦਾ ਜੇ ਬਿਗਰ ਸਕੋਪ ਦੇਖੀਏ, ਬਿਗਰ ਇਹਦੀ ਦੇਖੀਏ ਚੀਜ਼ ਨੂੰ, ਤੇ ਉਹਦੇ ਵਿੱਚ ਇਹ ਹੈ ਕਿ ਇੰਸ਼ੋਰੈਂਸ ਵਧਣ ਦਾ ਰੀਜ਼ਨ, ਸਾਡੀ ਟਰੱਕਿੰਗ ਇੰਡਸਟਰੀ ਦੇ ਵਿੱਚ ਮੰਦਹਾਲੀ ਦਾ ਰੀਜ਼ਨ, ਬਹੁਤ ਰੀਜ਼ਨ ਜਿਹੜੇ ਆ ਇੱਥੋਂ ਜਿਹੜੇ ਸ਼ੁਰੂ ਹੁੰਦੇ ਆ ਜੀ। ਸੋ ਇਹਦੇ ਵਿੱਚ ਜੇ ਤੁਸੀਂ ਡਾਟਾ ਦੇਖਦੇ ਹੈਗੇ ਆ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਨੌਨ ਅਗੇਨ ਜੇ ਇਹ 'ਚ ਡੀਪ ਡਾਈਵ ਕਰਦੇ ਹੈਗੇ ਆ ਤੇ ਇਹਦੇ 'ਚ ਫਿਰ ਉਹ ਨਾਨ ਡੋਮਿਸਾਈਲ CDL ਕਿੰਨੇ ਹੈਗੇ ਆ, ਉਹਦੀ ਐਵਰੇਜ ਆਊਟ ਕੀ ਹੈਗੀ ਆ, ਉਹਦੇ ਵਿੱਚ ਨਾਨ ਇੰਗਲਿਸ਼ ਸਪੀਕਿੰਗ ਕਿੰਨੇ ਹੈਗੇ ਆ। ਸੋ ਬਹੁਤ ਚੀਜ਼ਾਂ ਜਿਹੜੀਆਂ ਇਸ ਵੇਲੇ ਡਾਟਾ ਨੂੰ ਦੇਖ ਕੇ ਕੀਤੀਆਂ ਜਾ ਰਹੀਆਂ ਹੈਗੀਆਂ, ਜਿਹਨੂੰ ਸਾਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਅਸੀਂ ਇਹਨੂੰ ਕਿਵੇਂ ਇਸ ਚੀਜ਼ ਨੂੰ ਸੁਧਾਰ ਸਕਦੇ ਹਾਂ, ਨਾ ਕਿ ਇਸ ਚੀਜ਼ ਨੂੰ ਏਦਾਂ ਦੇਖਿਆ ਜਾਵੇ ਕਿ ਸ਼ਾਇਦ ਸਾਡੇ ਤੇ ਥੋਪੀ ਜਾ ਰਹੀ ਹੈ। ਸੋ ਇਹ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਕਹਿ ਲਓ ਜਾਂ ਬਹੁਤ ਵੱਡੀ ਖਬਰ ਹੈਗੀ ਆ ਕਿ ਜਿਹੜਾ ਆਹ ਡਾਟਾ ਆਇਆ ਹੈਗਾ ਕਿ ਜਿਹਦੇ ਵਿੱਚ ਐਕਸੀਡੈਂਟ ਰੇਟ ਜਿਹੜੇ ਹੈਗੇ ਆ ਉਹ ਇਹਨਾਂ ਦੋਨਾਂ ਕੈਟਾਗਰੀ ਤੋਂ ਉੱਪਰ ਹਾਈਐਸਟ ਰੇਟ ਹੈਗਾ। ਜਿਹੜੀ ਇੱਕ ਇਹ ਪਿਛਲੇ ਵੀਕ ਦੀ ਹੈਗੀ ਆ ਹਾਈ ਫਲਾਈਟ ਹੈਗੀ ਆ, ਇੱਕ ਜਿਹੜੀ ਹੈਗੀ ਆਪਣੀ ਫ੍ਰਿਜ਼ਨੋ ਦੀ ਕੰਪਨੀ ਹੈਗੀ ਹੈ TGS ਟਰਾਂਸਪੋਰਟ, ਉਹਨਾਂ ਨੇ ਆਫਟਰ 40 years ਆਪਣੇ ਡੋਰਸ ਜਿਹੜੇ ਆ ਕਲੋਜ਼ ਕਰਤੇ ਆ। ਇਹ ਵੀ ਕੰਪਨੀ ਜਿਹੜੀ ਹੈ ਕੈਰਲ ਫੁਲਮਰ ਜਿਹੜੀ ਕੰਪਨੀ ਫਲੋਰੀਡਾ ਦੀ ਹੈ 400 ਟਰੱਕਾਂ ਵਾਲੀ ਕਲੋਜ਼ ਹੋਈ ਲਾਸਟ ਵੀਕ। ਉਹ ਵੀ ਇੱਕ ਹਾਈਲਾਈਟ ਹੈਗੀ ਇੰਡਸਟਰੀ ਦੀ। ਇਹ ਦੋਨੋਂ ਕੰਪਨੀਆਂ ਬਹੁਤ ਸੋਲਿਡ ਸਟਰੋਂਗ ਸਮੇਂ ਤੋਂ ਆਪਣੀਆਂ ਫੈਮਿਲੀ ਆਪਰੇਟਡ ਚੱਲ ਰਹੀਆਂ ਸੀਗੀਆਂ। ਈਵਨ ਜਿਹੜੀ ਕੈਰਲ ਫੁਲਮਰ ਹੈਗੀ ਆ ਉਹਨਾਂ ਨੂੰ ਪਿਛਲੇ ਮੇਰੇ ਖਿਆਲ ਮਈ ਦੇ ਵਿੱਚ ਮਿਲੀਅਨਸ ਆਫ ਡਾਲਰ ਦਾ ਜਿਹੜਾ ਉਹਨਾਂ ਨੂੰ ਆਪਰੇਟਿੰਗ ਲੋਨ ਜਿਹੜਾ ਆ ਉਹਨਾਂ ਨੂੰ ਜਿਹੜੀ ਉਹਦੀ ਕ੍ਰੈਡਿਟ ਲਾਈਨ ਅਪਰੂਵ ਹੋਈ ਸੀ, ਫਿਰ ਵੀ they were not able to make it। ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨਾਲੋਂ ਵੱਡਾ ਰੀਜ਼ਨ ਦੱਸਿਆ ਹੈਗਾ ਇੰਸ਼ੋਰੈਂਸ ਕਾਸਟ, ਜਿਹੜੇ ਆ ਵਰਡਿਕਟਸ ਹੈਗੇ ਆ ਕਿ ਜਿਹੜੀਆਂ ਲਾਸੂਟ ਹੈਗੇ ਆ ਉਹ, ਤੇ ਜਿਹੜਾ ਆਹ ਕੰਮ ਚੱਲ ਰਿਹਾ ਹੈਗਾ ਲੋ ਰੇਟ। ਸੋ ਬੇਸਿਕਲੀ ਅਗੇਨ ਫਿਰ ਆਪਾਂ ਉੱਥੇ ਆ ਗਏ ਨਾ ਕਿ ਹੁਣ ਆਪਣਾ ਜਿਹੜਾ ਐਕਸੀਡੈਂਟ ਰੇਟ ਵੱਧ ਰਹੇ ਹੈਗੇ ਆ, ਜਦੋਂ ਐਕਸੀਡੈਂਟ ਵੱਧਦੇ ਹੈਗੇ ਆ ਪ੍ਰੀਮੀਅਮ ਸਾਰਿਆਂ ਦੇ ਵੱਧਦੇ ਹੈਗੇ ਆ, ਨਾਟ ਜਸਟ ਕਿ ਉਸ ਕੰਪਨੀ ਦੇ ਵੱਧਦੇ ਜਿਹੜੇ ਐਕਸੀਡੈਂਟ ਹੋਏ ਆ। ਉਹਦੇ ਨਾਲ ਨਾਲ ਜਿਹੜੇ ਲਾਸੂਟ ਆ, ਫ੍ਰਿਵਲਸ ਲਾਸੂਟ ਜਿਹੜੇ ਆ ਉਹ ਇੰਨੇ ਕੁ ਜ਼ਿਆਦਾ ਵੱਧ ਚੁੱਕੇ ਆ, ਔਰ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਉੱਤੇ ਇੰਨੇ ਜ਼ਿਆਦਾ ਵੱਧ ਚੁੱਕੇ ਆ ਕਿ ਇਟਸ ਅਲਾਰਮਿੰਗ ਰੇਟ ਹੈਗਾ ਇਸ ਵੇਲੇ।
ਸੋ ਆਈ ਥਿੰਕ ਓਵਰਆਲ ਇੰਡਸਟਰੀ ਜਿਹੜੀ ਹੈਗੀ ਆ ਉਹ ਇਸ ਮੁੱਦਿਆਂ ਦੇ ਉੱਤੇ ਜੂਝ ਰਹੀ ਹੈ ਇਸ ਵੇਲੇ। ਔਰ ਮੇਰੇ ਖਿਆਲ ਦੇ ਵਿੱਚ ਸਾਨੂੰ ਵੀ ਇੱਕ ਸਕਾਰਾਤਮਕ ਇੱਕ ਪੋਜ਼ਿਟਿਵ ਢੰਗ ਦੇ ਨਾਲ ਦੇਖ ਕੇ ਚੱਲਣਾ ਚਾਹੀਦਾ ਕਿ ਜੇ ਇਹ ਜਦੋਂ ਆਪਾਂ ਹੁਣ ਗੱਲ ਕਰਦੇ ਹਾਂ ਆਪਣੇ ਬਹੁਤ ਖਾਲਸਾ ਭਾਜੀ ਹੁਣੀ ਜ਼ਰੂਰ ਇਹ 'ਚ ਬਲਕਿ ਆਪਣਾ ਹਿੱਸਾ ਪਾਉਣਗੇ ਕਿ ਆਪਣੀ ਇੰਸ਼ੋਰੈਂਸ ਰੇਟਸ ਆਪਾਂ ਸਾਰੇ ਜਾਣੇ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਹੈਗਾ ਕਿ ਇੰਸ਼ੋਰੈਂਸ ਰੇਟ ਕਿੱਥੇ 10 ਸਾਲ ਪਹਿਲਾਂ ਆਪਣੇ ਜੇ 7,000 ਹੁੰਦਾ ਸੀਗਾ ਹੁਣ $30,000 ਦੇ ਨੇੜੇ ਪਹੁੰਚਿਆ ਗਿਆ। ਸੋ ਇਹ ਜਿਹੜੀ ਚੀਜ਼ ਹੈ ਇਹ ਬਿਗੇਸਟ ਫੈਕਟਰ ਹੈਗੇ ਆ ਇੰਡਸਟਰੀ ਦੇ ਵਿੱਚ ਜਿਹਦੇ ਨਾਲ ਕਿ ਇੰਡਸਟਰੀ ਜਿਹੜੀ ਆ ਉਹਨੂੰ ਢਾਹ ਲੱਗ ਰਹੀ ਹੈ। ਪਰ ਇਹਦੇ ਜਿਹੜੇ ਰੂਟ ਫੈਕਟਰਸ ਹੈਗੇ ਆ, ਰੂਟ ਕਾਜ਼ਜ਼ ਹੈਗੇ ਆ, ਉਹਨਾਂ ਨੂੰ ਆਪਾਂ ਬੜੇ ਚਿਰ ਦੇ ਆਪਾਂ ਤਾਂ ਗੱਲਾਂ ਕਰ ਰਹੇ ਹੈਗੇ, ਬੜੇ ਚਿਰ ਦੇ ਆਪਾਂ ਰੌਲਾ ਪਾ ਰਹੇ ਹੈਗੇ, ਪਰ ਰੂਟ ਕਾਜ਼ਜ਼ ਨੂੰ ਜਿੰਨਾ ਚਿਰ ਰਿਮੂਵ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਇਹ ਚੀਜ਼ਾਂ ਜਿਹੜੀਆਂ ਸੁਧਰਨੀਆਂ ਮੁਸ਼ਕਲ ਹੈਗੀਆਂ। ਜੀ ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਟੈਰਿਫਸ ਨੂੰ ਲੈ ਕੇ, ਜੇ ਕੈਨੇਡਾ ਵਾਲੇ ਵੀ ਕੋਈ ਆਪਣੇ ਭੈਣ ਭਰਾ ਸੁਣ ਰਹੇ ਆ, ਕੈਨੇਡਾ ਤੇ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਦੇ ਉੱਤੇ ਟੈਰਿਫ ਦਾ ਕਿੰਨਾ ਕੁ ਅਸਰ ਪੈ ਰਿਹਾ, ਕਿਉਂਕਿ ਮੈਨੂੰ ਲੱਗ ਰਿਹਾ ਮੈਂ ਕਈ ਆਰਟੀਕਲ ਦੇਖੇ ਵੀ ਕੈਨੇਡਾ ਵਾਲਿਆਂ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ, ਕਿਉਂਕਿ 35% ਟੈਰਿਫ ਕੈਨੇਡਾ ਦੀਆਂ ਇੰਪੋਰਟਸ ਦੇ ਉੱਤੇ ਲਾ ਦਿੱਤਾ ਗਿਆ ਹੈਗਾ। ਤੇ ਦੂਸਰੇ ਪਾਸੇ ਆਪਾਂ ਨੂੰ ਐਕਸੀਡੈਂਟਸ ਨੂੰ ਲੈ ਕੇ, ਜਿੱਦਾਂ ਰਮਨ ਢਿੱਲੋਂ ਹੁਣੀ ਦੱਸਿਆ, ਤੇ ਕਾਰਗੋ ਚੋਰੀ। ਸੋ ਰਮਨ ਜੀ, ਜਿਹੜਾ ਗੱਲ ਇਹ ਆ ਵੀ ਐਕਸੀਡੈਂਟ ਦੇ ਵਾਲੇ ਤਾਂ ਕਲੇਮ ਹੁੰਦੇ ਸੀ, ਜਿਹੜੇ ਕਾਰਗੋ ਦੀ ਚੋਰੀ ਆ ਇਹ ਇਸ ਵੇਲੇ ਨੰਬਰ 1 ਜਿਹੜਾ ਸਿਰਦਰਦੀ ਬਣੀ ਹੋਈ ਆ ਇੰਸ਼ੋਰੈਂਸ ਕੰਪਨੀਆਂ ਦੇ ਲਈ। ਤੇ ਤੀਸਰਾ ਜਿਹੜਾ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਲੈ ਕੇ, ਜਿਸ ਦਾ ਤੁਸੀਂ ਦੱਸਿਆ ਵੀ 1200 ਦੇ ਕਰੀਬ ਲੋਕਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਗਿਆ। ਕੈਲੀਫੋਰਨੀਆ ਨੇ ਕਿਹਾ ਸੀ ਵੀ ਅਸੀਂ ਨਹੀਂ ਕੈਲੀਫੋਰਨੀਆ 'ਚ ਚੈੱਕ ਕਰਾਂਗੇ ਵਾਲਾ, ਪਰ ਤੁਹਾਡੇ ਨਾਲ ਕਿਸੇ ਨਾਲ ਇਦਾਂ ਦੀ ਚੀਜ਼ ਵਾਪਰੀ ਹੋਵੇ, ਜ਼ਰੂਰ ਤੁਸੀਂ ਗੱਲ ਸਾਂਝੀ ਕਰ ਲਿਓ। ਫੋਨ ਨੰਬਰ ਹੈਗਾ 408 272 5200 4082725200। ਬਿਲਕੁਲ, ਮੈਂ ਇਸ ਵੇਲੇ ਹਰਜੋਤ ਭਾਜੀ ਹੈਗਾ ਕੈਨੇਡਾ ਦੇ ਵਿੱਚ ਹੈਗਾ ਵੈਂਕੂਵਰ 'ਚ। ਮੈਂ ਇੱਥੇ ਕਾਫੀ ਬੰਦਿਆਂ ਨਾਲ ਕੱਲ ਵੀ ਗੱਲ ਕੀਤੀ ਹੈਗੀ ਆ, ਜਿਹਦੇ 'ਚ ਇਹ ਪਤਾ ਲੱਗਾ ਹੈਗਾ ਕਿ ਉਹਨਾਂ ਨੂੰ ਕਾਫੀ ਇਹ ਚੀਜ਼ ਜਿਹੜੀ ਆ ਡਰ ਜਿਹੜਾ ਸਤਾ ਰਿਹਾ ਹੈਗਾ ਕਿ ਜਿਹੜਾ ਟੈਰਿਫਸ ਲਾਗੂ ਹੋਏ ਆ ਉਹਦੇ ਨਾਲ ਜਿਹੜੀ ਕੈਨੇਡੀਅਨ ਟਰੱਕਿੰਗ ਇੰਡਸਟਰੀ ਹੈਗੀ ਆ ਉਹਦੇ ਤੇ ਕਾਫੀ ਜਿਹੜਾ ਆ ਵਰਸ ਅਸਰ ਪਏਗਾ। ਉਹਨਾਂ ਦੇ ਜਿਹੜੇ ਮੈਂ ਈਵਨ ਇੱਥੇ ਸਟੂਡੈਂਟ ਸੀਗੇ ਸਾਡੇ ਨਾਲ, ਉਹਨਾਂ ਨਾਲ ਵੀ ਗੱਲ ਕੀਤੀ ਤੇ ਉਹਨਾਂ ਦੇ ਵੀ ਕਈ ਅੱਗੇ ਜਾਣ ਪਛਾਣ ਵਾਲੇ ਜਿਹੜੇ ਟਰੱਕਿੰਗ ਵਾਲੇ ਸੀਗੇ ਜਿਨ੍ਹਾਂ ਦੇ ਵਿੱਚ ਇਹ ਡਰ ਫੈਲ ਰਿਹਾ ਕਿ ਇਹ ਟੈਰਿਫ ਜਿਹੜੇ ਹੈਗੇ ਇਹਦੇ ਨਾਲ ਜਿਹੜੀ ਆ ਲੋਡਸ ਜਿਹੜੇ ਆ ਬਹੁਤ ਜ਼ਿਆਦਾ ਘਟਣਗੇ ਔਰ ਇਹ ਜਿਹੜਾ ਮੰਦਹਾਲੀ ਆ ਇਹ ਥੋੜੀ ਜਿਹੀ ਹੋਰ ਸਟ੍ਰੈਚ ਕਰ ਸਕਦੀ ਹੈ। ਜੀ ਬਿਲਕੁਲ, ਜਿਹੜੇ ਕੈਨੇਡੀਅਨ ਟਰੱਕਿੰਗ ਅਲਾਇੰਸ ਵਾਲੇ ਆ ਉਹਨਾਂ ਨੇ ਇਹ ਕਿਹਾ ਵੀ ਸਾਡੀ ਇੰਡਸਟਰੀ ਨੂੰ ਡਿਵਾਸਟੇਟ ਕਰ ਦੂਗੇ, ਪੂਰੀ ਤਰ੍ਹਾਂ ਤਹਿ-ਨਹਿ ਕਰ ਦੂਗੀ। ਜਾਂ ਤਾਂ ਕੈਨੇਡਾ ਦੀ ਸਰਕਾਰ ਅਮਰੀਕਾ ਵਾਲਿਆਂ ਦੇ ਨਾਲ ਗੱਲਬਾਤ ਕਰਕੇ ਕੋਈ ਸਮਝੌਤਾ ਕਰੇ ਟੈਰਿਫ ਤੇ ਜਾਂ ਫਿਰ ਸਾਨੂੰ ਕੋਈ ਟੈਂਪਰੇਰੀ ਰਿਲੀਫ ਦਿੱਤਾ ਜਾਵੇ ਟਰੱਕਿੰਗ ਇੰਡਸਟਰੀ ਨੂੰ। ਜੀ ਹਾਂ, ਇਹ ਜੋ ਕੈਨੇਡਾ ਦੀ ਜਿਹੜੀ ਟਰੱਕਿੰਗ ਅਲਾਇੰਸ ਹੈਗੀ ਆ ਕੈਨੇਡਾ ਦੀ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਜੀ ਹਰਜੋਤ ਸਿੰਘ ਜੀ, ਰਮਨ ਸਿੰਘ ਜੀ, ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਆਪਾਂ ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਸਨੀ ਜੀ। ਸਨੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਇੱਕੋ ਗੱਲ ਕਹਿਣੀ ਸੀ, ਮੈਂ ਅੱਜ ਤੋਂ 30 ਸਾਲ ਪਹਿਲਾਂ ਇੱਥੇ ਟਰੱਕ ਚਲਾਉਂਦਾ ਸੀ ਸ਼ਹਿਰ ਦੇ ਵਿੱਚ ਕੈਲੀਫੋਰਨੀਆ, ਲਾਸ ਐਂਜਲਸ। ਅਸੀਂ ਡਿਲੀਵਰ ਕਰਦੇ ਸੀ 7M ਤੇ। ਇੱਕ ਵਾਰੀ ਇੱਕ ਗੁਜਰਾਤੀ ਹੈ, ਮੈਂ ਸਾਬੇ ਤੇ ਡਿਲੀਵਰ ਕਰ ਰਿਹਾ ਸੀ, ਉਹ ਮੈਨੂੰ ਆ ਕੇ ਕਹਿੰਦਾ ਮੈਂ ਤੈਨੂੰ $10,000 ਦੇਊਂਗਾ ਵੀ ਸਾਡੇ ਦੋ ਗੱਡੀਆਂ ਮੂਹਰੇ ਜਾਣਗੀਆਂ, ਤੂੰ ਉਹਨਾਂ ਦੇ ਵਿੱਚ ਮਾਰ ਲਈ, ਬੰਦੇ ਵਿੱਚ ਬੈਠੇ ਹੋਣਗੇ, ਕੰਪਨੀ ਤੋਂ ਅਸੀਂ ਆਪੇ ਯੂਜ਼ ਕਰਨਾ ਕਰਾਂਗੇ, ਪਰ ਤੈਨੂੰ $10,000 ਕੈਸ਼ ਦੇਵਾਂਗੇ। ਮੈਂ ਇਹ ਚੀਜ਼ ਚਾਹੁੰਦਾ ਵੀ ਸਾਡੇ ਬੰਦੇ ਨਾ ਜਿੰਨਾ ਇਹ ਨੁਕਸਾਨ ਕਰ ਰਹੇ ਆ, ਸਪੈਸ਼ਲੀ ਗੁਜਰਾਤੀ ਤਾਂ ਮਾਸਟਰ ਮਾਈਂਡ ਨੇਗੇ, ਉਹ ਸਭ ਤੋਂ ਜ਼ਿਆਦਾ ਉਹਨੇ ਮੈਨੂੰ $10,000 ਆਫ ਕੀਤਾ ਸੀ। ਮੈਂ ਗੱਲ ਕਰਦਾ 1982 ਦੀ। 1982 ਆਹੀ ਗੱਲ ਕਹਿਣੀ। ਹਾਂਜੀ, ਹੁਣ ਦੇਖ ਲਓ ਅੱਜ ਕੱਲ ਕਿੰਨਾ ਹੁੰਦਾ ਵਾ। ਇਹ ਆਪਣੇ ਉਸ ਬੰਦੇ ਨੇ ਮੈਂ ਜਾ ਕੇ ਉਹ ਬੰਦੇ ਨੇ ਗੱਲ ਕੀਤੀ, ਉਹ 2 ਮਹੀਨੇ ਮਗਰੋਂ ਫੜੇ ਗਏ ਉਹ। ਅੱਛਾ, ਇਹਨਾਂ ਦੀ ਹੋਰ ਕਿਸੇ ਤੋਂ ਜਦੋਂ ਫੜੇ ਗਏ, ਮੈਂ ਉਹ ਜੋ ਟੀਵੀ ਤੇ ਨਿਊਜ਼ ਆਈ ਰਾਤ ਨੂੰ 9 ਵਜੇ ਨਿਊਜ਼ ਆਉਂਦੀ ਸੀ, ਮੈਂ ਉਹਦੀ ਘਰ ਵਾਲੀ ਨੂੰ ਕਿਹਾ, ਮੈਂ ਕਿਹਾ ਬੰਦਾ ਤੇ ਮੈਨੂੰ ਉੱਥੇ ਮਿਲਿਆ, ਮੈਨੂੰ ਕਹਿੰਦਾ ਕਹਿੰਦੀ ਮੈਂ ਤੈਨੂੰ ਪਹਿਲਾਂ ਕਿਹਾ ਸੀ ਜਿਹੜਾ ਬੰਦਾ ਕਰਦਾ ਜਿਹੜਾ ਕਰਾਉਂਦਾ ਦੋਨੇ ਹੀ ਫਸਦੇ ਆ। ਯਾਨੀ ਇਹ ਜੋ ਕੁਛ ਵੀ ਹੋ ਰਿਹਾ ਟਰੱਕਾਂ ਬਾਰੇ ਨਾ, ਉਹ ਬਹੁਤ ਮੰਦਭਾਗੀ ਘਟਨਾ ਵਾ। ਜਿਹੜੇ ਲੋਕ ਵਿਚਾਰੇ ਇੱਕ ਸ਼ਰੀਫ ਲੋਕ ਕੰਮ ਕਰਦੇ ਆ ਉਹਨਾਂ ਦਾ ਵੀ ਨੁਕਸਾਨ ਕਰ ਰਿਹਾ। ਜਿਹੜੇ ਮਤਲਬ ਇਹ ਨਹੀਂ ਕਹਿੰਦਾ ਵੀ ਨਵੇਂ ਮੁੰਡੇ ਆਉਂਦੇ ਆ, ਫੋਨ ਲਾਏ ਹੋਏ ਇਹਨਾਂ ਦੇ, ਰੋਡ ਦੇਖਦੇ ਨੀ ਗੇ,
ਬਹੁਤ ਬਹੁਤ ਗਲਤ ਚਲਾ ਰਿਹਾ ਟਰੱਕ। 80-90 ਦੀ ਸਪੀਡ ਨਾਲ ਪਿੱਛੇ ਮੁੜ ਕੇ ਨਹੀਂ ਦੇਖਣਾ। ਜਿੰਨਾ ਜੇ ਬੰਦਾ 70% ਮੂਹਰੇ ਦੇਖਦਾ ਨਾ, ਉਹਨੂੰ 80% ਪਿੱਛੇ ਦੇਖਣਾ ਚਾਹੀਦਾ, ਟ੍ਰੇਲੇ ਪਿੱਛੇ। ਆਹੀ ਕਹਿਣਾ ਜੀ। ਥੈਂਕ ਯੂ ਵੈਰੀ ਮਚ ਜੀ। ਜੀ ਬਚ ਗਏ ਤੁਸੀਂ। $10,000 ਦਾ ਜਿਹੜਾ ਉਹ ਨਹੀਂ ਲਾਲਚ ਲਿਆ ਤਾਂ। ਥੈਂਕ ਯੂ ਨਹੀਂ, ਬਹੁਤ। ਆਪਾਂ ਪਤਾ ਗੱਲ ਕੀ ਆ, ਪਰਮਾਤਮਾ ਨੇ ਹੱਥ ਦਿੱਤੇ ਆ ਜੀ ਕਮਾਉਣ ਨੂੰ। ਬਹੁਤ ਸਹੀ ਗੱਲ। ਅਮਰੀਕਾ ਜਾਇਆ ਸੀ ਮੈਂ, $5 ਸੀ ਮੇਰੇ ਕੋਲ, ਮੇਰਾ ਕੋਈ ਨਹੀਂ ਸੀ। ਮੈਂ ਸਟਾਕ ਗੁਰਦੁਆਰੇ ਰਹਿੰਦਾ ਹੁੰਦਾ ਸੀਗਾ। ਪਹਿਲਾ ਮੁੰਡਾ ਸੀਗਾ ਜਿਹੜਾ ਆਇਆ ਸੀ ਇੱਥੇ ਜੀ। ਪਰ ਪਰਮਾਤਮਾ ਨੇ ਬਹੁਤ ਮਿਹਰ ਰੱਖੀ ਆ ਜੀ। ਧੰਨਵਾਦ ਤੁਹਾਡਾ, ਬਹੁਤ ਧੰਨਵਾਦ। ਥੈਂਕ ਯੂ। ਓਕੇ, ਥੈਂਕ ਯੂ ਬਾਏ। ਸਤਿ ਸ਼੍ਰੀ ਅਕਾਲ। ਬਰਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਨੇ। ਬਰਿੰਦਰ ਸਿੰਘ ਜੀ, ਬਰਿੰਦਰ ਸਿੰਘ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤੁਹਾਨੂੰ ਦੱਸਣਾ, ਕੈਲੀਫੋਰਨੀਆ DOT ਐਕਸ਼ਨ ਕਰਦੀ ਕਿ ਨਹੀਂ ਕਰਦੀ। ਮੈਨੂੰ ਲਾਸਟ ਵੀਕ ਮੈਨੂੰ ਕੱਢਿਆ ਸੀਗਾ ਆਪਣੇ ਰੈੱਡ ਬਲੱਕ ਤੇ ਮੈਡਫੋਰਡ ਦੇ ਵਿਚਾਲੇ, ਆਪਣੇ ਰੈਡਿੰਗ ਦੇ ਵਿਚਾਲੇ ਆ, ਸਕੇਲ ਕਾਟਨਵੁੱਡ ਤੇ ਨਾਰਥ ਬਾਉਂਡ ਤੇ ਮੈਨੂੰ ਕੱਢਿਆ ਸੀ ਟਿੱਕਰ ਲਾਉਣ ਲਈ। ਮੇਰੇ ਨਾਲ ਦੀ ਵੇ ਦੇ ਵਿੱਚ ਮਕਸੀਕਾ ਸੀ ਡਰਾਈਵਰ, ਉਹਨੇ ਆਪਣੇ ਨਾਲ ਪੈਸੰਜਰ ਬਿਠਾ ਲਿਆ ਸੀ। ਉਹ DOT ਵਾਲਿਆਂ ਨੂੰ ਪੁੱਛਦਾ ਸੀ ਵੀ ਇਹ ਤੇਰੇ ਨਾਲ ਕੌਣ ਆ, ਕੋ ਡਰਾਈਵਰ ਆ ਜਾਂ ਕਿੱਦਾਂ ਆ। ਉਹ ਬਿਲਕੁਲ ਉਹਨੂੰ ਇੰਗਲਿਸ਼ ਨਹੀਂ ਸੀ ਆਉਂਦੀ, ਬਿਲਕੁਲ ਵੀ। ਉਹ ਕੁਛ ਨਹੀਂ ਉਹਨੇ ਦੱਸ ਨਹੀਂ ਸਕਿਆ ਕੁਛ ਵੀ, ਕੌਣ ਆ ਕੌਣ ਨਹੀਂ ਹੈਗਾ। 2-3 ਮਿੰਟ ਲੱਗਾ, ਫਿਰ ਉਹਨੇ ਆਪਣੇ ਅੰਦਰ ਕਾਲ ਕੀਤੀ। ਉੱਥੋਂ ਮਕਸੀਕਨ ਆਈ ਕੁੜੀ, DOT ਦੀ ਸੀਗੀ। ਉਹਨੂੰ ਨਾ ਸਪੈਨਿਸ਼ ਵਿੱਚ ਪੁੱਛਿਆ ਭਾਜੀ। ਮੈਂ ਸੋਚਦਾ ਸੀ ਵੀ ਇਹਨੂੰ ਹੁਣ ਇਹ ਆਊਟ ਆਫ ਸਰਵਿਸ ਕਰੂਗਾ। ਉਸ ਨੇ ਮਕਸੀਕਨ ਜਿਹਨੂੰ ਪੁੱਛਿਆ ਵੀ ਤੂੰ ਕੌਣ ਆ, ਕਿੱਦਾਂ ਆ। ਫਿਰ ਮੈਨੂੰ ਸੁਣਦਾ ਸੀ ਕਿ ਉਹ ਨਾਲ ਦਾ ਬੇਸ ਮੇਰਾ। ਉਹਨੇ ਫਿਰ ਉਹਨੂੰ ਦੱਸਿਆ ਵੀ ਜਾਂ ਉਹਨੂੰ ਅੰਗਰੇਜ਼ੀ ਚ ਦੱਸਦੀ ਸੀ ਉਹ ਮੁੜ ਕੇ ਉਹਨੂੰ ਵੀ ਇਹ ਮੇਰੇ ਨਾਲ ਆਇਆ, ਸਿਰਫ ਰੋਡ ਦੇਖਣ ਆਇਆ, ਇਹ ਮੇਰਾ ਕਜ਼ਨ ਆ ਤੇ ਡਰਾਈਵਰ ਨਹੀਂ ਹੈਗਾ। ਉਹਨੂੰ ਬੰਦੇ ਨੂੰ ਬਿਲਕੁਲ ਭਾਜੀ ਇੰਗਲਿਸ਼ ਨਹੀਂ ਆਉਂਦੀ, ਬਿਲਕੁਲ ਵੀ। ਯਾਨੀ ਉਹਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਕੀ ਕਹਿਣਾ ਕੀ ਨਹੀਂ ਕਹਿਣਾ। ਤੇ ਮੂਹਰੇ ਜਿਹੜਾ DOT ਵਾਲਾ ਸੀ ਉਹਨੂੰ ਸਪੈਨਿਸ਼ ਨਹੀਂ ਸੀ ਆਉਂਦੀ, ਉਹਨੂੰ ਕੁਛ ਨਹੀਂ ਕਿਹਾ ਭਾਜੀ। ਲਾਸਟ ਵੀਕ ਦੀ ਗੱਲ ਹੈ ਜੀ, ਤਾਂ ਮੈਂ ਤੁਹਾਨੂੰ ਆਪਣੀ ਦੂਜੀ ਭੇਜ ਦਊਂਗਾ। ਯਾਨੀ ਉਹਨੂੰ ਕੁਛ ਨਹੀਂ ਕਿਹਾ, ਇੱਕ ਵੀ ਲਫ਼ਜ਼ ਨਹੀਂ ਉਹਨੂੰ ਕਿਹਾ ਵੀ ਤੈਨੂੰ ਇੰਗਲਿਸ਼ ਆਉਂਦੀ ਆ ਨਹੀਂ ਆਉਂਦੀ ਕੀ ਆ। ਕਿਹੜੀ ਸਕੇਲ ਤੇ ਸੀਗਾ ਭਾਜੀ? ਕਾਟਨਵੁੱਡ ਨਹੀਂ ਹੈਗੀ ਆਪਣੇ 5 ਦੇ ਉੱਤੇ ਰੈੱਡ ਬਲੱਕ ਲੰਘ ਕੇ ਨਾਰਥ ਬਾਉਂਡ ਦੀ ਗੱਲ ਆ। ਹਾਂ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਹੁਣੇ ਭਾਜੀ ਉਹਨਾਂ ਨੇ ਕਿਹਾ, ਔਰ ਜਿਹੜਾ ਕੈਲੀਫੋਰਨੀਆ ਹੈਗਾ ਉਹਨੇ ਇਹ ਗੱਲ ਕਹੀ ਆ ਵੀ ਅਸੀਂ ਇਹ ਐਨਫੋਰਸ ਨਹੀਂ ਕਰਨਾ ਇਹ। ਹਾਂਜੀ, ਨਹੀਂ ਉਹਨੇ ਕੀਤਾ ਨਹੀਂ ਭਾਜੀ। ਮੈਂ ਵੀ ਤੁਹਾਨੂੰ ਦੱਸਣ ਲਈ ਕੀਤਾ ਤਾਂ ਨਹੀਂ ਕੀਤਾ ਉਹਨੇ, ਬਿਲਕੁਲ ਨਹੀਂ ਕੀਤਾ। ਹਾਂ, ਤੇ ਦੂਸਰੀ ਗੱਲ ਇਹ ਆ, ਜਿਹੜੀ ਗੱਲ ਆਪਾਂ ਪਿਛਲੇ ਹਫ਼ਤੇ ਵੀ ਕੀਤੀ ਸੀਗੀ ਕਿ ਜਿਹੜੀ ਮੈਕਸੀਕਨ ਮੂਲ ਦੇ ਬੰਦੇ ਹੈਗੇ ਆ, ਉਹਨਾਂ ਦਾ ਕੋਈ ਨਾ ਕੋਈ ਇੰਟਰਪ੍ਰੀਟਰ ਉੱਥੇ ਹੁੰਦਾ ਆ, ਕੋਈ ਨਾ ਕੋਈ ਬੰਦਾ ਸਪੈਨਿਸ਼ ਬੋਲਦਾ ਆ। ਸੋ ਉਹ ਆਣ ਕੇ ਉਹਦੀ ਟ੍ਰਾਂਸਲੇਟ ਕਰਨਾ। ਇਸ ਕਰਕੇ ਉਸ ਕਮਿਊਨਿਟੀ ਨੂੰ ਜ਼ਿਆਦਾ ਫਰਕ ਨਹੀਂ ਸੀ ਪੈਂਦਾ ਜਿੰਨਾ ਕਿ ਸਾਡੀ ਕਮਿਊਨਿਟੀ ਨੂੰ ਪੈਂਦਾ ਸੀ। ਸੋ ਇਸ ਕਰਕੇ ਇੱਕ ਭਾਜੀ ਆਪਣੇ ਖਾਲਸਾ ਜੀ, ਇੱਕ ਮੈਂ ਸਾਡੇ ਨਾਲ ਹੋਰ ਗੱਲ ਕਰਨੀ ਹੈਗੀ ਤਾਂ ਟੈਰਫ ਬਦਲੇ ਆ ਜੀ। ਮੈਂ ਤੁਹਾਡਾ ਰੋਜ਼ ਸੁਣਦਾ ਪ੍ਰੋਗਰਾਮ, ਜਦ ਦਾ ਤੁਸੀਂ ਰੇਡੀਓ ਲਿਆ ਉਦਾਂ ਸੁਣਦਾ। ਹਾਂਜੀ, ਉਹ ਤੋਂ ਪਹਿਲਾਂ ਰੇਡੀਓ ਸੁਣਦਾ ਹੁੰਦਾ ਸੀ। ਚਲੋ ਆਪਣੀ ਥੋੜੀ ਰਿਸ਼ਤੇਦਾਰੀ ਹੈਗੀ ਆ ਭਾਜੀ। ਜਿੱਦਾਂ ਆਪਾਂ ਇੰਡੀਆ ਦੇ ਦੁਆਲੇ ਹੋਏ ਆ, ਮੈਂ ਕੋਈ ਮੋਦੀ ਦਾ ਭਗਤ ਨਹੀਂ ਹੈਗਾ। ਜਿਹੜਾ ਟੈਰਫ ਲੱਗਣਾ ਭਾਜੀ ਆਪਾਂ ਤੇ ਲੱਗ ਰਿਹਾ। ਹੁਣ ਤੁਸੀਂ ਦੱਸਿਆ ਤੇ ਦੇਖੋ ਕਿੰਨੇ $1 ਬਿਲੀਅਨ ਇਹਨਾਂ ਨੂੰ ਮੰਥਲੀ ਹੁੰਦੀ, ਆਪਣੀ ਜੇਬਾਂ 'ਚ ਜਾ ਰਿਹਾ ਉਹ ਤਾਂ, ਰਾਈਟ। ਉਹ ਤਾਂ ਸਾਡੇ ਕੋਲੋਂ ਜਾ ਰਿਹਾ। ਦੂਜੀ ਗੱਲ ਹੈ, ਜਿਹੜਾ ਇੰਡੀਆ ਤੇਲ ਲੈਂਦਾ ਰਸ਼ੀਆ ਦੇ ਕੋਲੋਂ, ਇੰਡੀਆ ਵੀ ਲੈਂਦਾ। ਤੇ ਜਿੰਨਾ ਯੂਰਪ ਆ ਭਾਜੀ, ਉਹ ਸਾਰੀ ਗੈਸ ਜਿਹੜੀ ਆ ਆਪਣੀ ਨੈਚੁਰਲ ਗੈਸ ਆ, ਉਹ ਸਾਰੀ ਤਾਂ ਰਸ਼ੀਆ ਤੋਂ ਲੈਂਦੇ ਆ। ਉਹਨਾਂ ਬਾਰੇ ਟਰੰਪ ਕੁਛ ਕਹਿੰਦਾ ਨਹੀਂ, ਉਹਨਾਂ ਨੇ 15% ਤੇ ਕਰ ਲਿਆ ਹਨਾ ਜੀ। ਆਪਾਂ ਤੇ ਸਾਰਾ ਪੈਸਾ ਤਾਂ ਆਪਾਂ ਦੇ ਰਿਹਾ ਟੈਰਫ ਲੱਗਣ ਦਾ। ਉਹਨਾਂ ਨੂੰ ਤਾਂ ਕੋਈ ਫਰਕ ਨਹੀਂ। ਟਰੰਪ ਦੀ ਜੇਬ 'ਚ ਪੈਸੇ ਜਾਂਦੇ ਆ, ਫੈਡਰਲ ਗਵਰਨਮੈਂਟ ਦੀ ਜੇਬ, ਨਾ ਸਾਡੀ ਸਟੇਟ ਨੂੰ ਆਉਂਦੇ ਆ। ਕੋਈ ਨਾ, ਹਾਂਜੀ ਕੋਈ ਨਾ। ਆਪਾਂ ਭਾਰਤ ਰੂਸ ਤੇ ਅਮਰੀਕਾ ਦੇ ਸਬੰਧਾਂ ਦੇ ਉੱਤੇ ਤੇ ਇਹਨਾਂ ਦੇ ਆਪਣੇ ਤੇ ਸਾਰਿਆਂ ਤੇ ਅਸਰ ਹੋਣਾ। ਤੁਸੀਂ ਸੁਣਦੇ ਰਿਹਾ ਕਰੋ ਪ੍ਰੋਗਰਾਮ। ਹਾਂਜੀ ਹਾਂਜੀ, ਥੈਂਕ ਯੂ ਤੁਹਾਡਾ, ਤੁਸੀਂ ਸੁਣਦੇ ਰਹਿੰਦੇ ਆ। ਹੁਣ ਤੁਸੀਂ ਦੇਖੋ ਵੀ ਟੈਸਲਾ ਦੀ ਕਾਰ ਜਿਹੜੀ ਇੰਡੀਆ ਦੇ ਵਿੱਚ 31 ਲੱਖ ਰੁਪਏ ਦੀ ਆ ਜੀ, 29 ਲੱਖ ਰੁਪਈਆ ਟੈਰਿਫ ਲਾਇਆ ਇੰਡੀਆ ਵਾਲਿਆਂ ਨੇ, 60 ਲੱਖ 'ਚ ਪਈ ਆ। 60 ਲੱਖ, ਠੀਕ ਆ ਕਿ ਨਹੀਂ? ਸਹੀ ਹੈ। ਸੋ ਟਰੰਪ ਉਹਨਾਂ ਦਾ ਇਹੀ ਆ ਵੀ ਭਾਈ ਠੀਕ ਆ, ਤੁਸੀਂ ਵੀ ਲਾਓ, ਅਸੀਂ ਬਰਾਬਰ ਲਾਣਾ ਚਾਹੁੰਦੇ ਆ, ਅਸੀਂ ਈਵਨ ਕਰਨਾ ਚਾਹੁੰਦੇ ਆ, ਹਨਾ। ਸੋ ਇਹ ਪਿਛਲੇ ਲੰਮੇ ਸਮੇਂ ਤੋਂ ਬਹੁਤ ਜ਼ਿਆਦਾ ਇੰਡੀਆ ਵਾਲੇ ਏਦਾਂ ਕਰ ਰਹੇ ਸੀ। ਸੋ ਆਪਾਂ ਨੂੰ ਇਹ ਨਹੀਂ ਹੈ ਵੀ ਕੋਈ ਆਪਾਂ ਤਾਂ ਹੁਣ ਅਮਰੀਕਾ ਦਾ ਹੀ ਹੱਕ ਕਰਨਾ, ਬਾਕੀ ਇਹ ਟਰੰਪ ਦੀ ਜੇਬ 'ਚ ਨਹੀਂ ਪੈਸੇ ਜਾਣੇ, ਪੈਸੇ ਤਾਂ ਅਮਰੀਕਾ ਦੀ ਸਰਕਾਰ ਕੋਲ ਹੀ ਜਾਣੇ ਆ। ਨਹੀਂ, ਦੂਜੀ ਗੱਲ ਇਹ ਨਾ, ਇਹ ਜਿਹੜੀ ਗੱਲਾਂ ਇਹ ਮੋਦੀ ਹੁਣੀ ਕਰਦੇ ਆ ਨਾ ਵੀ ਉਹ ਯੂਰਪ ਨਾਲ ਤਾਂ ਜੀ ਏਦਾਂ ਨਹੀਂ ਕੀਤਾ, ਸਾਡੇ ਨਾਲ ਕਿਉਂ ਏਦਾਂ ਕੀਤਾ। ਵੀ ਤੁਸੀਂ ਦੇਖੋ ਦੂਜੇ ਮਾਮਲਿਆਂ 'ਚ ਤੁਸੀਂ ਯੂਰਪ ਨਾਲ ਕੰਪੀਟ ਕਰਦੇ ਹੋਗੇ ਚੀਜ਼ਾਂ ਨੂੰ। ਨਹੀਂ, ਪਰ ਤੁਸੀਂ ਦੇਖੋ ਨਾ, ਯੂਰਪ ਨੇ ਕਿੰਨੇ ਬਿਲੀਅਨਸ ਆਫ ਡਾਲਰ ਦਿੱਤੇ ਯੂਕਰੇਨ ਨੂੰ ਦਿੱਤੇ, ਉਹਦੀ ਲੜਾਈ ਦੇ ਲਈ। ਇੰਡੀਆ ਵਾਲਿਆਂ ਨੇ ਕੋਈ ਦਿੱਤਾ ਉੱਥੇ? ਦੱਸੋ। ਹੁਣ ਅਮਰੀਕਾ ਕਹਿ ਰਿਹਾ ਵੀ ਤੁਸੀਂ ਰਸ਼ੀਆ ਦਾ ਸਾਥ ਛੱਡੋ, ਤੇ ਅੱਜ ਅਜੀਤ ਡੋਵਲ ਜਾ ਕੇ ਉਹਨੂੰ ਜੱਫੀਆਂ ਪਾ ਰਿਹਾ ਪੂਟਨ ਨੂੰ, ਠੀਕ ਹੈ ਕਿ ਨਹੀਂ? ਸੋ ਨੈਚੁਰਲੀ ਹੁਣ ਅਸਰ ਤਾਂ ਹੋਣਾ ਹੀ ਹੈ ਇਹਦਾ। ਠੀਕ ਹੈ, ਇਹ ਕਿਉਂਕਿ ਸਾਡਾ ਡਿਫਰੈਂਟ ਟੌਪਿਕ ਆ ਤੇ ਅੱਜ ਟਰੈਕਿੰਗ ਤੇ ਫੋਕਸ ਰੱਖਦੇ ਹਾਂ ਜੀ।
ਗੱਲ ਏਦਾਂ ਆ ਹਰਜੋਤ ਭਾਜੀ, ਜਿਹੜਾ ਨਲਕਾ ਆ ਨਾ, ਇਹਦੀ ਕਹਾਵਤ, ਸਿਆਸਤ ਦੀ ਕਹਾਵਤ ਇਹ ਆ ਵੀ ਜਿਹੜਾ ਨਲਕਾ ਆ ਜਿੰਨਾ ਉਹ ਸਾਨੂੰ ਦਿਖਦਾ ਉਹ ਦਿਖਦਾ, ਜਿੰਨਾ ਥੱਲੇ ਹੁੰਦਾ ਉਹ ਸਿਆਸਤ ਅਸਲੀ ਹੁੰਦੀ। ਜੀ ਬਿਲਕੁਲ। ਇਹ ਚੀਜ਼ਾਂ ਸੋ ਆਪਾਂ ਐਕਸੀਡੈਂਟ ਦੀ ਗੱਲ ਕਰਦੇ ਸੀ। ਬਿਲਕੁਲ ਰਮਨ ਜੀ, ਤੇ ਮੈਨੂੰ ਨਾ ਇੱਕ ਕੱਲ ਕਾਲ ਆਈ ਸੀ, ਆਪਣੇ ਕੋਈ ਭਾਈ ਸਾਹਿਬ ਸੀਗੇ, ਕਹਿੰਦੇ ਵੀ ਸਾਡਾ ਐਕਸੀਡੈਂਟ ਹੋ ਗਿਆ ਸੀ ਜਦੋਂ ਟਰੱਕ ਚਲਾਉਂਦੇ ਸੀ, ਉਹ ਸਮਹਾਉ ਕਿੱਦਾਂ ਹੋਇਆ ਪਤਾ ਨਹੀਂ, ਉਹ ਦੂਜੀ ਲੇਨ 'ਚ ਚਲ ਗਿਆ, ਦੂਜੀ ਲੇਨ 'ਚ ਇੱਕ ਹੋਰ ਟਰੱਕ ਵਾਲਾ ਆਉਂਦਾ ਸੀ ਤੇ ਉਸ ਬੰਦੇ ਦੀ ਡੈਥ ਹੋ ਗਈ। ਇਹ ਕਾਫੀ ਚਿਰ ਪਹਿਲਾਂ ਦੀ ਗੱਲ ਆ, ਸਾਲ 1.5 ਸਾਲ ਦੀ, ਤੇ ਇਹ ਕੁਦਰਤੀ ਬਚ ਗਿਆ, ਸੱਟਾਂ ਸੁੱਟਾਂ ਲੱਗੀਆਂ। ਸੋ ਇੰਸ਼ੋਰੈਂਸ ਵਗੈਰਾ ਨੇ ਕਵਰ ਕਰ ਲਿਆ। ਹੁਣ ਉਹਨਾਂ ਨੂੰ ਹਾਈਵੇ ਪੈਟਰੋਲ ਨੇ ਕਿਹਾ ਵੀ ਤੇਰੇ ਤੇ ਅਸੀਂ ਮੈਨ ਸਲੌਟਰ ਚਾਰਜਸ ਲਾਉਣ ਜਾ ਰਹੇ ਹਾਂ, ਵੀ ਤੇਰਾ ਫਾਲਟ ਸੀ, ਤੂੰ ਲੇਨ ਚੇਂਜ ਕਰਕੇ ਦੂਸਰੀ ਲੇਨ ਦੇ ਵਿੱਚ ਚਲੇ ਗਿਆ, ਦੂਸਰੀ ਸਾਈਡ ਤੇ। ਸੋ ਹੁਣ ਇਹਦੇ ਬਾਰੇ ਵੀ ਥੋੜਾ ਜਿਹਾ ਡਿਟੇਲ ਦੱਸੋ ਵੀ ਮੈਨ ਸਲੌਟਰ ਚਾਰਜਸ ਦੇ ਕੀ ਉਹਦੇ ਇਫੈਕਟ ਹੈਗੇ। ਕਈ ਵਾਰੀ ਬੰਦੇ ਸੋਚਦੇ ਵੀ ਨਹੀਂ ਜੀ ਐਕਸੀਡੈਂਟ ਹੋ ਗਿਆ, ਸਾਨੂੰ ਕੀ ਆ, ਬੰਦਾ ਮਰ ਗਿਆ, ਆਪੇ ਇੰਸ਼ੋਰੈਂਸ ਨੇ ਕਵਰ ਕਰ ਲੈਣਾ, ਪਰ ਜਦੋਂ ਹੁਣ ਮੈਨ ਸਲੌਟਰ ਚਾਰਜਸ ਲੱਗਣੇ ਆ, ਕਿੰਨੇ ਸਾਲਾਂ ਦੀ ਸਜ਼ਾ ਹੋਣੀ ਹੈਗੀ ਆ, ਵਕੀਲ ਹਾਇਰ ਕਰਨਾ ਪਊਗਾ, ਹਨਾ। ਜੀ ਬਿਲਕੁਲ ਜੀ ਰਮਨ ਜੀ। ਬਿਲਕੁਲ ਜੀ ਬਿਲਕੁਲ। ਇਹ ਤਾਂ ਚੀਜ਼ਾਂ, ਇਹ ਚੀਜ਼ਾਂ ਤਾਂ ਦੇਖੋ ਜੀ, ਜਿਹੜੀ ਇਹ ਚੀਜ਼ਾਂ ਹੈਗੀਆਂ, ਮੈਂ ਲੀਗਲ ਐਡਵਾਈਜ਼ਰ ਨਹੀਂ ਹੈਗਾ, ਨਾ ਹੀ ਮੈਨੂੰ ਲੀਗਲ ਜ਼ਿਆਦਾ ਪਤਾ ਹੈਗਾ ਖਾਲਸਾ ਜੀ, ਇਦਾਂ ਮੈਂ ਐਵੇਂ ਕਹਾਂ, ਕਿਉਂਕਿ ਕੋਈ ਆਪਣੇ ਅਟਰਨੀ ਹੀ ਦੱਸ ਸਕਦੇ ਹੈਗੇ ਉਹਦੇ ਕੰਪਲੀਕੇਸ਼ਨਸ ਕੀ ਹੋ ਸਕਦੀਆਂ ਜਾਂ ਉਹਦੀਆਂ ਇੰਪਲੀਕੇਸ਼ਨਸ ਕੀ ਹੋ ਸਕਦੀਆਂ। ਡੈਫੀਨੇਟਲੀ ਇੰਪਲੀਕੇਸ਼ਨ ਵੀ ਹੋਣਗੀਆਂ, ਕੰਪਲੀਕੇਸ਼ਨ ਵੀ ਹੋਣਗੀਆਂ, ਪਰ ਉਹਦਾ ਡਿਟੇਲ ਦੇ ਵਿੱਚ ਮੈਂ ਨਹੀਂ ਦੇ ਸਕਦਾ ਕੁਝ ਵੀ, ਇੱਦਾਂ ਕਿੰਨੀ ਸਜ਼ਾ ਹੋ ਸਕਦੀ ਕਿੱਦਾਂ। ਪਰ ਇਹ ਚੀਜ਼ਾਂ ਜਿਹੜੀਆਂ ਆ, ਜਦੋਂ ਤੁਹਾਨੂੰ ਕ੍ਰਿਮੀਨਲੀ ਚਾਰਜ ਕੀਤਾ ਜਾਂਦਾ ਆ, ਸੋ ਉਹਦੀ ਸਜ਼ਾ ਔਰ ਉਹਦਾ ਕਾਫੀ ਜਿਹੜਾ ਪ੍ਰੋਬਲਮ ਜਿਹੜੀਆਂ ਕ੍ਰੀਏਟ ਹੁੰਦੀਆਂ। ਜੀ, ਸੋ ਮੇਰਾ ਇਹ ਸਾਂਝੀ ਕਰਨ ਦਾ ਮਤਲਬ ਇਹ ਸੀ ਵੀ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ, ਉਹ ਕੱਲਾ ਇਹ ਨਹੀਂ ਦੇਖਦੇ ਵੀ ਐਕਸੀਡੈਂਟ ਹੋ ਗਿਆ, ਇੰਸ਼ੋਰੈਂਸ ਹੈਗੀ 1 ਮਿਲੀਅਨ ਦੀ, ਉਹਨੇ ਕਵਰ ਕਰ ਲੈਣਾ। ਉਹਨੇ ਸਾਰਾ ਚੈੱਕ ਕਰਨਾ ਵੀ ਕੋਈ ਡਰੱਗ ਤਾਂ ਨਹੀਂ ਖਾਧੀ ਹੋਸੀ, ਤੁਸੀਂ ਸੁੱਤੇ ਸੀ ਕਿ ਨਹੀਂ ਸੁੱਤੇ ਸੀ, ਕੋਈ ਤੁਹਾਡਾ ਹੈਲਥ ਇਸ਼ੂ ਆ। ਸੋ ਉਹ ਸਾਰਾ ਕੁਝ ਜਿਹੜਾ ਜਿਸ ਹਿਸਾਬ ਨਾਲ ਹੁਣ ਜੇ ਤੁਹਾਨੂੰ ਮੈਨ ਸਲੌਟਰ ਚਾਰਜਸ ਲੱਗਦੇ ਆ, ਸਜ਼ਾ ਹੁੰਦੀ ਹੈਗੀ ਆ। ਸੋ ਇਸ ਕਰਕੇ ਆਪਾਂ ਤਾਂ ਬਾਰ-ਬਾਰ ਇਹੀ ਦੱਸਦੇ ਹਾਂ ਸਾਰਿਆਂ ਨੂੰ, ਜਿੰਨੇ ਵੀ ਜਿਹੜੇ ਸਾਡੇ ਸਰੋਤੇ ਭਾਈ, ਬਿਲਕੁਲ ਸਹੀ ਟਾਈਮ ਜਿੰਨਾ ਤੁਹਾਨੂੰ ਮਿਲਿਆ ਉਹਦੇ ਹਿਸਾਬ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਪੱਤਾ ਨਾ ਕਰੋ, ਕੋਈ ਵੀਡੀਓਜ਼ ਵਗੈਰਾ ਨਾ ਦੇਖੋ, ਕਿਉਂਕਿ ਉਹ ਸਾਰਾ ਪਤਾ ਚੱਲ ਜਾਂਦਾ ਫੋਨ ਤੋਂ ਵੀ ਤੁਸੀਂ ਵੀਡੀਓ ਦੇਖ ਰਹੇ ਸੀ, ਕਾਲ ਕਰ ਰਹੇ ਸੀ। ਸੋ ਜਾਂ ਉਹਦੇ ਨਾਲ ਤੁਸੀਂ ਅਗਲੇ ਦੀ ਲਾਈਫ ਤਾਂ ਉਹ ਜਿਹੜੀ ਖਤਰੇ 'ਚ ਪਾਈ ਆ, ਆਪਣੀ ਵੀ ਤੁਸੀਂ ਪਰਿਵਾਰ ਨੂੰ ਫਿਰ ਬਹੁਤ ਖਤਰੇ 'ਚ ਪਾਉਂਦੇ ਆ। ਜੀ ਬਿਲਕੁਲ। ਸੋ ਆਪਣਾ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦੇ ਲਈ ਰੁਕਣ ਦਾ, ਹਰਜੋਤ ਸਿੰਘ ਜੀ ਤੇ ਰਮਨ ਸਿੰਘ ਜੀ, ਤੇ ਆਪਾਂ ਬ੍ਰੇਕ ਤੋਂ ਬਾਹਰ ਮਿਲਦੇ ਹਾਂ ਜੀ। ਜਿਹੜੇ ਕਾਲਰ ਨੇ ਉਹ ਕਿਰਪਾ ਕਰਕੇ ਆਪਣਾ ਪੇਸ਼ੈਂਸ ਬਣਾਈ ਰੱਖਣ। ਜਾਂਦੇ ਜਾਂਦੇ ਅਮਰਜੀਤ ਸਿੰਘ ਨੂੰ ਜ਼ਰੂਰ ਮੌਕਾ ਦਿੰਦੇ ਹਾਂ। ਅਮਰਜੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਅਮਰਜੀਤ ਬੋਲ ਰਿਹਾ ਸਟਾਕਟਨ ਤੋਂ। ਹਾਂਜੀ ਹਾਂਜੀ। ਮੈਂ ਥੋੜਾ ਜਿਹਾ ਦੱਸਣਾ ਸੀ ਤੁਹਾਨੂੰ ਵੀ ਨਾ, ਪਿਛਲੇ ਵੀਕ ਦੀ ਗੱਲ ਆ, ਇੱਥੇ ਐਮਾਜ਼ੋਨ ਦੀ ਸਟਾਕਟਨ ਦੀ, ਤਾਂ ਮੈਂ ਰਾਤ ਨੂੰ 3 ਵਜੇ ਉੱਥੇ ਅੰਦਰ ਚਲਿਆ ਗਿਆ, ਤੇ 6 ਵਜੇ ਦੀ ਮੇਰੀ ਅਪੁਆਇੰਟਮੈਂਟ ਸੀ, ਤਾਂ ਉਹ ਕਹਿੰਦਾ ਅੱਧਾ ਘੰਟਾ ਪਹਿਲਾਂ ਆਈ। ਮੈਂ ਬਾਹਰ ਲਾਤਾ ਟਰੱਕ ਐਮਾਜ਼ੋਨ ਦੇ ਤੇ ਸਟਾਕਟਨ ਦੇ ਬਾਹਰ। ਉਹ ਰਾਤ ਨੂੰ ਕਿਸੇ ਨੇ ਉੱਥੇ ਰਾਤ ਨੂੰ ਸੀਲ ਤਾਲਾ ਤੋੜ ਕੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਮਤਲਬ ਮੈਂ ਇੰਨਾ ਕੁ ਇਨਫੋਰਮ ਕਰਨਾ ਸੀ, ਮੇਕ ਸ਼ੋਰ ਰਾਤ ਨੂੰ ਜਿਹੜਾ ਬੰਦਾ ਉੱਥੇ ਮਤਲਬ ਪੈਂਦਾ ਜਾਂ ਸੌਂਦਾ ਉਹ ਧਿਆਨ ਰੱਖੇ। ਮਤਲਬ ਪਿਛਲੇ ਵੀਕ ਹੋ ਗਿਆ, ਪਰ ਮੇਰੇ ਕੱਪੜੇ ਸੀਗੇ, ਪਰ ਲੋਡ ਤਾਂ ਪੂਰਾ ਹੀ ਨਿਕਲਿਆ, ਪਰ ਸੀਲ ਕੱਟ ਕੇ ਤੇ ਡੋਰ ਕੱਟ ਕੇ ਉਹਨਾਂ ਨੇ ਡੋਰ ਦਾ ਲੌਕ ਸੀ ਉਹ ਵੀ ਕੱਟਤਾ ਸੀਗਾ। ਠੀਕ ਹੈ ਜੀ। ਤਾਂ ਮੈਂ ਇਹਨਾਂ ਕੁ ਦੱਸਣਾ ਸੀਗਾ ਵੀ ਮੇਕ ਸ਼ੋਰ ਕਰਿਓ ਵੀ ਉੱਥੇ ਜਿਹੜਾ ਵੀ ਰਾਤ ਨੂੰ ਕੋਈ ਸੌਂਦਾ ਤਾਂ ਐਮਾਜ਼ੋਨ ਦੇ ਰਾਤ ਨੂੰ ਕੇਅਰਫੁਲ ਰਹੇ। ਮੇਰਾ ਡੋਰ ਓਪਨ ਪਿਆ ਸੀ, ਕਿਸੇ ਪਿਛਲੇ ਬੰਦੇ ਨੇ ਮੈਨੂੰ ਦੱਸਿਆ, ਕਹਿੰਦਾ ਡੋਰ ਓਪਨ ਪਿਆ। ਉਹ ਮੈਂ ਕਿਹਾ ਮਾਈ ਗਾਡ, ਇਹ ਤਾਂ ਕਿਸੇ ਨੇ ਚੋਰੀ ਕਰ ਲਿਆ ਕੋਈ ਨਾ ਕੋਈ। ਥੈਂਕ ਯੂ ਜੀ। ਇੰਨਾ ਕਿ ਦੱਸਣਾ। ਧੰਨਵਾਦ ਅਮਰਜੀਤ ਸਿੰਘ ਜੀ, ਧੰਨਵਾਦ ਤੁਹਾਡਾ। ਇਹਦੇ ਨਾਲ ਕਿਸੇ ਹੋਰ ਦਾ ਬਚਾਅ ਹੋ ਜਾਊਗਾ, ਬੰਦਾ ਅਲਰਟ ਹੋ ਜਾਂਦਾ। ਇੱਕ ਬ੍ਰੇਕ ਦੀ ਰੁਕਦੇ ਹਾਂ, ਬ੍ਰੇਕ ਦੇ ਪਾਰ ਆਪਾਂ ਹੋਰ ਕਈ ਅਹਿਮ ਮਸਲਿਆਂ ਨੂੰ ਲੈ ਕੇ, ਟਰੱਕਿੰਗ ਦੇ ਨਾਲ ਜੁੜੇ ਮਸਲਿਆਂ ਉੱਤੇ ਚਰਚਾ ਕਰਾਂਗੇ। ਚਰਚਾ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ 408 272 5200 ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਆਪਣੇ ਟਰੈਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ ਜੀ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਈ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਓਂਕਾਰ ਸਿੰਘ ਜੀ। ਓਂਕਾਰ ਸਿੰਘ ਜੀ, ਤੁਸੀਂ ਔਨ 에ਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਸਤਿ ਸ੍ਰੀ ਅਕਾਲ ਜੀ। ਓਂਕਾਰ ਸਿੰਘ ਜੀ, ਤੁਸੀਂ ਔਨ 에ਅਰ ਹੋ ਜੀ। ਹਾਂਜੀ ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਵੀ ਟੈਰਿਫ ਤਾਂ ਭਾਵੇਂ 50 ਲਾ ਦੇ 75 ਲਾ, ਪਰ ਟਰੱਕਿੰਗ ਬਾਰੇ ਕੁਝ ਸੋਚਣਾ ਚਾਹੀਦਾ ਜੀ। ਜਿੱਦਾਂ ਹੁਣ ਜਦੋਂ ਜੀ ਪਹਿਲਾਂ ਲੋਕ ਆਪਾਂ ਦੇਖਿਆ ਜੀ ਆਮ ਟਿਕਟੋਕ ਤੇ ਪਿਛਲੀ ਸਰਕਾਰ ਦੇ ਵਿੱਚ ਲੋਕੀ ਤੂਫਾਨ ਲਾਉਂਦੇ ਜੀ, ਫੋਟੋ ਮੋਰੇ ਟਰੰਪ ਜੀ ਆ ਜਾਓ, ਟਰੰਪ ਜੀ ਆ ਜਾਓ, ਇਸ ਤਾਂ ਸਾਡਾ ਵੀ ਕੋਈ ਫਾਇਦਾ ਹੋਵੇ। ਫਾਇਦਾ ਤਾਂ ਕਿਵੇਂ, ਨੁਕਸਾਨ ਹੋ ਗਿਆ ਟਰੱਕਿੰਗ ਦਾ। ਇਸ ਵੇਲੇ ਜੀ ਟਰੱਕਿੰਗ ਹੈ ਜੀ ਅਮਰੀਕਾ ਜਿੱਦਾਂ ਪੰਜਾਬ ਦੀ ਕਿਸਾਨੀ ਖੇਤੀ ਰੀੜ ਦੀ ਹੱਡੀ ਆ, ਇਦਾਂ ਟਰੱਕਿੰਗ ਰੀੜ ਦੀ ਹੱਡੀ ਆ। ਤੇ ਇਹ ਜਿੰਨੇ ਵੀ ਲੀਡਰ ਆਉਂਦੇ, ਮੰਨ ਲਓ ਭਗਵੰਤ ਮਾਨ ਲਾ ਲਓ, ਮੋਦੀ ਲਾ ਲਓ ਜਾਂ ਟਰੰਪ ਲਾ ਲਓ, ਜਦੋਂ ਇਹ ਕੁਰਸੀ ਤੇ ਬਹਿ ਜਾਂਦੇ ਆ ਇਹਨਾਂ ਨੂੰ ਥੱਲੇ ਦੇਖਣਾ ਹਟ ਜਾਂਦਾ। ਜਦੋਂ ਆਪੋਜੀਸ਼ਨ ਹੁੰਦੇ ਇਹਨੂੰ ਸਾਰਾ ਪਤਾ ਹੁੰਦਾ ਆ। ਹੁਣ ਟਰੱਕਿੰਗ ਦਾ ਇਸ ਵੇਲੇ ਇੰਨਾ ਮਾੜਾ ਹਾਲ ਆ। ਹਾਰਨ ਫੁਲਮਰ ਵਰਗੀਆਂ ਕੰਪਨੀਆਂ, ਇੰਨੀਆਂ ਸਟੈਬਲਿਸ਼ ਕੰਪਨੀਆਂ ਵੀ ਜਦੋਂ ਦੇਸ਼ ਦੇ ਵਿੱਚੋਂ ਬਿਜ਼ਨਸ ਤੋਂ ਆਊਟ ਹੁੰਦੀਆਂ ਨੇ। ਸਨ 2001 ਚ 2002 ਦੇ ਵਿੱਚ ਮੈਂ ਉਹਨਾਂ ਦੇ ਲੋਡ ਚੱਕਦਾ ਰਿਹਾ। ਇੱਥੋਂ ਡੋਲ ਦੇ ਲੋਡ ਹੁੰਦੇ ਸੀ ਉਹਨਾਂ ਕੋਲ, ਬਹੁਤ ਕਾਫੀ ਪੁਰਾਣੀ ਕੰਪਨੀਆਂ। ਜਦੋਂ ਕਿ ਇਹਨਾਂ ਦੀਆਂ ਪੁਰਾਣੀਆਂ ਕੰਪਨੀਆਂ ਨੇ ਬਿਜ਼ਨਸ ਦੇ ਵਿੱਚ ਟਿਕ ਪਾ ਰਹੀਆਂ, ਤਾਂ ਮਤਲਬ ਫਿਰ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਨਾ। ਟੈਰਿਫ ਦਾ ਭਾਵੇਂ ਤੁਸੀਂ 50 ਲਾ ਲਓ, 75 ਲਾ ਲਓ। ਹੁਣ ਕੈਨੇਡਾ ਨਾਲ ਕੀ ਪ੍ਰੋਬਲਮ ਆ? ਹੁਣ ਸਾਡਾ ਗੁਆਂਢੀ ਆ, ਇੰਨੇ ਟਰੱਕ ਇੱਧਰ ਆਉਂਦੇ, ਇੱਧਰ ਉੱਧਰ ਜਾਂਦੇ ਆ, ਬਿਨਾਂ ਮਤਲਬ ਤੋਂ ਹੀ ਸਿੰਘ ਫਸਾਏ ਹੋਏ ਨੇ ਜੀ। ਤੇ ਹੁਣ ਜੇ ਮੰਨ ਲਓ ਚਲੋ ਠੀਕ ਆ, ਇੰਡੀਆ ਵਾਲੇ ਟੈਸਲਾ ਤੇ ਲਾਉਂਦੇ ਸੀਗੇ, ਔਰ ਚਾਈਨਾ ਨੂੰ ਕਿਉਂ ਨਹੀਂ? ਕਿ ਚਾਈਨਾ ਵੀ ਤੇਲ ਲੈਂਦਾ, ਉਹਨਾਂ ਕੋਲ ਲੈ ਰਿਹਾ ਰਸ਼ੀਆ ਕੋਲੋਂ। ਤੇ ਹੁਣ ਇਜ਼ਰਾਈਲ ਕਿੰਨੇ ਬੰਦੇ ਮਾਰ ਰਿਹਾ ਜੀ? ਉਹ ਵੀ ਤਾਂ, ਜੇ ਹੁਣ ਮੰਨ ਲਓ ਜੇ ਇੰਡੀਆ ਲੜਾਈ ਨੂੰ ਵਧਾਵਾ ਦੇ ਰਿਹਾ ਤੇ ਟਰੰਪ ਵੀ ਤਾਂ ਦੇ ਰਿਹਾ ਇਜ਼ਰਾਈਲ ਨੂੰ ਲੜਾਈ 'ਚ ਵਧਾਵਾ। ਇਹ ਨਹੀਂ ਬੰਦ ਕਰ ਸਕਦੇ ਇਜ਼ਰਾਈਲ ਦੀ ਲੜਾਈ, ਜਿੱਥੇ ਕਿੰਨੀ ਭੁੱਖ ਮਰੀ ਪਈ ਆ, ਕਿੰਨੇ ਲੋਕ ਮਾਰ ਦਿੱਤੇ ਆ। ਸਾਰਿਆਂ ਨੂੰ ਇੱਕ ਅੱਖ ਨਾਲ ਵੇਖਣਾ ਚਾਹੀਦਾ। ਠੀਕ ਹੈ ਜੀ। ਮਤਲਬ ਹਾਂਜੀ, ਪਰ ਜਿਹੜੀ ਟਰੱਕਿੰਗ ਆ, ਅਮਰੀਕਾ ਦੀ ਟਰੱਕਿੰਗ ਆ, ਇਹ ਟਰੱਕਾਂ ਦੇ ਪਿੱਛੇ ਲਿਖਿਆ ਆਉਂਦਾ ਵੀ ਅਮਰੀਕਾ ਸਟਾਪ ਇਸ ਟਰੱਕ ਸਟਾਪ। ਜੇ ਟਰੱਕ ਰੁਕ ਜਾਣਗੇ ਤੇ ਅਮਰੀਕਾ ਰੁਕ ਜੂਗਾ। ਜਦੋਂ ਕਿ ਇਸ ਵੇਲੇ ਇੰਨਾ ਮਾੜਾ ਹਾਲ ਹੈ ਟਰੱਕਿੰਗ ਦਾ। ਔਰ ਡੀਜ਼ਲ ਦੀਆਂ ਪ੍ਰਾਈਸਾਂ ਤੁਸੀਂ ਵੇਖ ਲਓ, ਇੱਕ ਦਿਨ 5 ਦਿਨ ਥੱਲੇ ਕਰ ਦਿੰਦੇ ਆ, 5-10 ਸੈਂਟ ਨਾਲ ਹੀ ਚੱਕ ਦਿੰਦੇ ਆ। ਆਪਣੇ ਹੱਥ ਹੀ ਆ ਸਾਰਾ ਕੁਝ ਮੇਰੇ ਹਿਸਾਬ ਨਾਲ ਇਹਨਾਂ ਦੇ। ਤੇ ਇੰਨਾ ਮਾੜਾ ਹਾਲ ਹੈ ਲੋਕਾਂ ਦਾ। ਪ੍ਰਾਈਜ਼ਾਂ ਤੁਸੀਂ ਰਿਪੇਅਰ ਦੇਖ ਲਓ, ਫਿਊਲ ਟੈਕਸ ਦੇਖ ਲਓ ਤੁਸੀਂ ਕਿੰਨਾ ਹੈ ਜੀ ਕੈਲੀਫੋਰਨੀਆ ਦੇ ਵਿੱਚ। ਹੁਣ ਕੈਲੀਫੋਰਨੀਆ ਦੇ ਡੀਜ਼ਲ ਪ੍ਰਾਈਸ ਦੇਖ ਲਓ, $1.5-2 ਦਾ ਫਰਕ ਆ ਬਾਹਰਲੀਆਂ ਸਟੇਟਾਂ ਨਾਲੋਂ। ਸੋ ਇਸ ਕਰਕੇ ਜੀ ਟਰੱਕਿੰਗ ਦਾ ਮਤਲਬ ਜਿਹੜਾ ਵੀ ਬੰਦਾ ਮਤਲਬ ਦੇਖਦਾ, ਇਹਨਾਂ ਨੂੰ ਸਾਰਾ ਕੁਝ ਹੁੰਦਾ ਥੱਲੇ, ਪਰ ਇਹ ਦੇਖਣਾ ਨਹੀਂ ਮੰਗਦੇ ਹੈਗੇ ਜੀ। ਧੰਨਵਾਦ। ਥੈਂਕ ਯੂ ਓਂਕਾਰ ਸਿੰਘ ਜੀ, ਥੈਂਕ ਯੂ ਜੀ। ਸੋ ਡੀਜ਼ਲ ਦੀਆਂ ਤਾਂ ਰਮਨ ਜੀ, ਗੈਸ ਦੀਆਂ ਪ੍ਰਾਈਸਿਸ ਕੈਲੀਫੋਰਨੀਆ ਤਾਂ ਮੈਂ ਕੱਲ ਵੀ ਨਿਊਜ਼ ਕੀਤੀ ਸੀ, ਕਹਿੰਦੇ ਗੈਸ ਤਾਂ $8 ਤੱਕ ਜਾ ਸਕਦੀ ਹੈ, ਕਿਉਂਕਿ 2 ਰਿਫਾਈਨਰੀਆਂ ਬੰਦ ਹੋਣ ਜਾ ਰਹੀਆਂ ਆ। ਇੱਕ ਇੱਥੇ ਬੇਰੀਏ ਦੀ ਤੇ ਇੱਕ ਸਦਰਨ ਕੈਲੀਫੋਰਨੀਆ ਦੀ। ਦੇਖੋ ਜੀ, ਗੱਲ ਏਦਾਂ ਆ ਕਿ ਇਹ ਆਪਾਂ ਜਿਹੜੀ ਉਹ ਗੱਲ ਕਰਦੇ ਆ, ਆਪਾਂ ਜਿਹੜੀ ਨਾਰਮਲ ਹਿਊਮਨ ਆਈਜ਼ ਦੇ ਨਾਲ ਜਾਂ ਹਿਊਮਨ ਮੈਂਟੈਲਿਟੀ ਨਾਲ ਆਪਾਂ ਗੱਲ ਸੋਚਦੇ ਆ, ਇਹ ਬਿਲਕੁਲ ਸਹੀ ਹੈ ਜੋ ਭਾਜੀ ਨੇ ਕਹੇ ਗਏ। ਇਟਸ ਟਰੂ, ਐਵਰੀਵਨ ਥਿੰਕਸ ਲਾਈਕ ਦੈਟ। ਆਪਾਂ ਸਾਰੇ ਇੱਦਾਂ ਹੀ ਸੋਚਦੇ ਆ, ਇਹ ਕਿਉਂ ਨਹੀਂ, ਆਹ ਕਿਉਂ ਨਹੀਂ ਕਰਦੇ, ਆਹ ਕਿਉਂ ਨਹੀਂ ਕਰਦੇ। ਜਿਹੜੇ ਪੋਲੀਟੀਸ਼ੀਅਨ ਹੁੰਦੇ ਆ, ਉਹ ਜਦੋਂ ਉਹਨਾਂ ਨੇ ਇਲੈਕਟ ਹੋਣਾ ਹੁੰਦਾ ਆ, ਉਦੋਂ ਉਹ ਗੱਲਾਂ ਕਰਦੇ ਜਿਹੜੀਆਂ ਕਿ ਤੁਹਾਨੂੰ ਚੰਗੀਆਂ ਲੱਗਦੀਆਂ। ਤੇ ਜਦੋਂ ਉਹ ਇਲੈਕਟ ਹੋ ਜਾਂਦੇ ਆ, ਉਦੋਂ ਰਿਐਲਿਟੀ ਹੁੰਦੀ ਆ ਜੋ ਰਿਐਲਿਟੀ 'ਚ ਆਉਂਦੀ ਆ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਲੈਕਸ਼ਨ ਵੇਲੇ ਹਰ ਇੱਕ ਪਾਰਟੀ ਜਿਹੜੀ ਆ ਉਹ ਐ ਚੋਪੜ ਕੇ ਤੁਹਾਡੇ ਸਾਹਮਣੇ ਚੀਜ਼ਾਂ ਰੱਖਦੀ ਜਿਹੜੀਆਂ ਕਿ ਤੁਸੀਂ ਨੂੰ ਬਦਲਾਵੇ, ਆ ਗਈ ਪਾਰਟੀ ਦੇ ਫੱਟੇ ਚੱਕ ਦੇਣੇ ਕਿ ਸਭ ਕੁਝ ਠੀਕ ਹੋ ਜਾਣਾ। ਹਰ ਇੱਕ ਪੋਲੀਟੀਸ਼ੀਅਨ ਵੀ ਏਦਾਂ ਦਾ ਹੈ, ਠੀਕ ਹੈ ਨਾ। ਇਹ ਥੋੜਾ ਜਿਹਾ ਹੈਗਾ ਕਿ ਇਹ ਪੋਲੀਟੀਸ਼ੀਅਨ ਨਹੀਂ ਹੈਗਾ ਪ੍ਰੈਜ਼ੀਡੈਂਟ ਜਿਹੜਾ ਆਪਣਾ। ਇਹ ਇਸ ਕਰਕੇ ਇਹਦੀਆਂ ਜਿਹੜੀਆਂ ਚੀਜ਼ਾਂ, ਇਹਦੇ ਕੰਮ ਕਰਨ ਦਾ ਤਰੀਕਾ, ਹਰ ਚੀਜ਼ ਜਿਹੜੀ ਉਹ ਵੱਖਰੀ ਹੈਗੀ ਆ ਦੂਜਿਆਂ ਨਾਲੋਂ। ਆਪਾਂ ਨੂੰ ਸ਼ਾਇਦ ਬਹੁਤ ਜਲਦੀ ਦੇ ਵਿੱਚ 1 ਸਾਲ ਦੇ ਵਿੱਚ ਬਹੁਤ ਜ਼ਿਆਦਾ ਇਫੈਕਟਸ ਹੋਏ ਆ, ਬਹੁਤ ਜ਼ਿਆਦੀਆਂ ਜਿਹੜੀਆਂ ਚੀਜ਼ਾਂ ਬਦਲ ਰਹੀਆਂ ਜਲਦੀ। ਸੋ ਇਸ ਕਰਕੇ ਸ਼ਾਇਦ ਆਪਾਂ ਨੂੰ ਉਹ ਇਫੈਕਟ ਕਰਦੀਆਂ ਹੈਗੀਆਂ, ਜਾਂ ਆਪਾਂ ਨੂੰ ਉਹ ਕੁਛ ਚੰਗੀਆਂ ਲੱਗਦੀਆਂ, ਕੁਛ ਬੁਰੀਆਂ ਲੱਗਦੀਆਂ। ਪਰ ਅਲਟੀਮੇਟਲੀ ਜਿਹੜਾ ਗੋਲ ਹੈਗਾ, ਕਿਉਂਕਿ ਮੰਦਹਾਲੀ ਜਿਹੜੀ ਆ, ਇਹ ਬੜੇ ਸਿਰ ਤੋਂ ਸ਼ੁਰੂ ਹੋਈ ਸੀ। ਇਹ ਬੜਾ ਰੌਲਾ ਆਪਾਂ ਵੀ ਪਾਇਆ ਹੈਗਾ ਜਦੋਂ ਆਪਾਂ ਇਹ ਗੱਲਾਂ ਕਰਤੀਆਂ ਵੀ ਟਰੱਕ ਇੰਨੇ ਮਹਿੰਗੇ ਨਾ ਲਓ ਜਾਂ ਇੰਨੀਆਂ ਮਹਿੰਗੀਆਂ ਚੀਜ਼ਾਂ ਨਾ ਕਰੋ। ਉਦੋਂ ਹਰ ਇੱਕ ਬੰਦਾ ਜਿਹੜਾ ਸੀ ਉਹ ਇਸ ਦੌੜ ਦੇ ਵਿੱਚ ਸ਼ਾਮਿਲ ਸੀਗਾ।
ਅਲਟੀਮੇਟਲੀ ਉਹਦਾ ਜਿਹੜਾ ਨਤੀਜਾ ਹੋਣਾ ਸੀ ਉਹ ਸਾਡੇ ਸਾਹਮਣੇ ਆ। ਉਦੋਂ ਵੀ ਆਪਾਂ ਇਹ ਕਿਹਾ ਸੀਗਾ ਕਿ ਐਤਕੀ ਮੰਦਹਾਲੀ ਬਹੁਤ ਲੰਮੀ ਚੱਲਣੀ ਹੈ। ਸੋ ਇਸ ਚੀਜ਼ ਦੇ ਵਿੱਚ ਜੇ ਆਪਾਂ ਸਾਰਾ ਪਿੱਛੇ ਦੇਖੀਏ ਮਾਹੌਲ ਜਿੱਦਾਂ ਦਾ ਬਣਿਆ ਹੈਗਾ ਅੱਜ ਦੀ ਤਰੀਕ ਦੇ ਵਿੱਚ, ਯੈਸ ਡੈਫੀਨੇਟਲੀ ਜਿਹੜਾ ਆਹ ਪ੍ਰੈਜ਼ੀਡੈਂਸੀ ਆਈ ਹੈਗੀ ਆ ਇਹਨੇ ਉਸ ਮੰਦਹਾਲੀ ਨੂੰ ਹੋਰ ਲੰਮਾ ਕਰ ਦਿੱਤਾ। ਹਾਲ ਦੀ ਘੜੀ ਜੀ ਅੱਗੇ ਕੀ ਆਉਣਾ ਹੈਗਾ ਵੀ ਡੋਂਟ ਨੋ, ਬਟ ਹਾਲ ਦੀ ਘੜੀ ਇਹ ਹੋਰ ਲੰਮਾ ਹੋ ਗਿਆ ਜੀ। ਨਾਲੇ ਤੁਸੀਂ ਜਿਹੜੀ ਬਿਲਕੁਲ ਪਿਛਲੇ 3-4 ਸਾਲਾਂ ਦੀਆਂ ਸਾਡੀਆਂ ਵੀਡੀਓਜ਼ ਦੇਖ ਲਓ, ਉਹਦੇ ਵਿੱਚ ਸਾਨੂੰ ਕਈ ਜਾਂਦੇ ਸੀ, ਡਰਾਈ ਜਾਂਦੇ ਜੀ ਇਹ ਤਾਂ ਬੈਠੇ ਹੋਏ ਬਸ ਹਰ ਰੋਜ਼ ਨੈਗੇਟਿਵ ਹੀ ਕਰਦੇ ਆ। ਜਿਹਨਾਂ ਨੇ ਕਹਿਣਾ ਹੁਣ ਇਮੀਗ੍ਰੇਸ਼ਨ ਦੇ ਮਾਮਲੇ 'ਚ ਕਹੀ ਜਾਂਦੇ, ਫਿਰ 2-3 ਸਾਲਾਂ ਨੂੰ ਇਹ ਗੱਲਾਂ ਆਪਣੇ ਸਾਹਮਣੇ ਆਉਣ ਲੱਗ ਪੈਣਗੀਆਂ। ਪਹਿਲਾਂ ਇੰਗਲਿਸ਼ ਦੇ ਮਾਮਲੇ 'ਚ ਆਪਾਂ ਰਮਨ ਸਿੰਘ ਜੀ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਵੀ ਉਹ ਸਿਆਸੀ ਨਹੀਂ ਹੈਗੇ, ਸਿਆਸੀ ਤਾਂ ਉਦੋਂ ਨਹੀਂ ਸੀ ਜਦੋਂ ਪਹਿਲੀ ਵਾਰੀ ਕੰਪੇਨ ਉਹਨਾਂ ਨੇ ਕੀਤੀ ਸੀ, ਉਦੋਂ ਰਾਸ਼ਟਰਪਤੀ ਬਣੇ ਸੀ। ਹੁਣ ਤਾਂ ਪੂਰੇ ਸਿਆਸੀ ਆ। ਹੁਣ ਤਾਂ ਉਹਨਾਂ ਦੀ ਕੰਪੇਨ ਵੇਖ ਲਓ, ਡੈਮੋਕ੍ਰੇਟ ਰਲੇ ਕਿਤੇ ਪੂਰੀ ਕੰਪੇਨ ਦੇ ਵਿੱਚ। ਜਦੋਂ ਪ੍ਰੈਜ਼ੀਡੈਂਸ਼ੀਅਲ ਕੰਪੇਨ ਉਹਨਾਂ ਨੇ ਕੀਤੀ ਸੀ ਆਉਂਦੇ ਉਹਨਾਂ ਨੇ ਸਾਰੇ, ਹੁਣ ਤਾਂ ਪੂਰੇ ਸਿਆਸੀ ਹੈ। ਅਭੀ ਜੀ ਜੁੜੇ ਨੇ ਆਪਣੇ ਨਾਲ। ਅਭੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੋਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਹੁਣੇ ਨਾ ਕਾਲ ਕਰਕੇ ਗਏ ਆ, ਉਹ ਵੀ ਕਹਿੰਦੇ ਸਾਡੀ ਸੁਣਵਾਈ ਨਹੀਂ ਹੁੰਦੀ, ਅਸੀਂ ਵੋਟਾਂ ਹੀ ਪਾਈਆਂ ਜਾਂ ਕਿੱਦਾਂ ਵੀ ਹੈਗਾ। ਤੇ ਮੈਂ ਕਿਹਾ ਚਲੋ ਕਾਲ ਕਰਦਾ। ਏਦਾਂ ਹੈਗਾ ਵੀ ਹੁਣ ਪੰਜਾਬ ਵਿੱਚ ਆਪਾਂ ਕਹਿੰਦੇ ਖੇਤੀਬਾੜੀ ਕਰਦੇ ਆ, ਅਸੀਂ ਉੱਥੋਂ ਨਾ ਸਾਡਾ ਵੀ ਖੇਤੀਬਾੜੀ ਦਾ ਕੰਮ ਆ, ਅਸੀਂ ਫੇਲ ਆ ਜ਼ਿਮੀਂਦਾਰੀ ਦੇ ਵਿੱਚ ਨਾ, ਜਿੱਦਾਂ ਵੀ ਹੁੰਦਾ। ਹਾਲਾਂਕਿ ਖੇਤੀ ਅਸੀਂ ਕਾਫੀ ਕਰੀ ਦੀ ਹੁੰਦੀ ਸੀਗੀ। ਕਾਰਨ ਉਹਦਾ ਇਹ ਆ ਵੀ ਜਿਹੜੀ ਸਰਕਾਰ ਆ ਉੱਥੇ ਦੀ ਕਹਿ ਲਓ ਜਿੱਦਾਂ ਵੀ ਹੈਗਾ, ਉਹ ਤਾਂ ਜ਼ਿਮੀਂਦਾਰ ਨੂੰ ਉੱਠਣ ਨਹੀਂ ਦੇਣਾ ਚਾਹੁੰਦੀ ਹੈਗੀ, ਜਿੱਦਾਂ ਉਹਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ। ਤੁਹਾਡੀ ਫਸਲ ਦਾ ਪੂਰਾ ਮੁੱਲ ਨਹੀਂ ਦੇਣਾ, ਠੀਕ ਆ। ਤੁਹਾਡੇ ਸਿਰ ਕਰਜ਼ਾ ਚੜਾਉਣਾ ਦੀ ਪ੍ਰਾਇਓਰਟੀ ਜਾਂਦੀ। ਜੇ ਤੁਹਾਡੇ ਸਿਰ ਇੱਕ ਵਾਰ ਕਰਜ਼ਾ ਚੜ ਗਿਆ, ਜੇ ਤੁਸੀਂ 10 ਕਿੱਲਿਆਂ 'ਚ, ਸਾਡੇ ਮਤਲਬ ਬਜ਼ੁਰਗ ਹੁੰਦੇ ਮੈਨੂੰ ਟੱਕ ਚਲਾਉਂਦੇ ਹੁੰਦੇ ਸੀ, ਕਹਿੰਦੇ ਜਿਹੜੇ ਸਿਰ 10 ਕਿੱਲਿਆਂ 'ਚ ਜੇ ਕਰਜ਼ਾ ਚੜ ਗਿਆ ਨਾ, ਤੇ ਕਰਜ਼ਾ ਉਹਦਾ ਉਤਰਨਾ ਨਹੀਂ। ਜੇ ਜ਼ਮੀਨ ਵੇਚ ਕੇ 9 ਕਿੱਲੇ ਕਰ ਲਈ ਤੇ ਕਹਿੰਦਾ ਕਰਜ਼ਾ ਉਹਦਾ ਫੇਰ ਚੜ ਜਾਣਾ, ਕਿਉਂਕਿ ਪੈਸਾ ਸੰਭਾਲਣਾ ਨਹੀਂ ਆਉਂਦਾ ਉੱਥੇ ਜ਼ਿਮੀਂਦਾਰਾਂ ਨੂੰ, ਨਾ ਉਹਨਾਂ ਨੂੰ ਨੌਲੇਜ ਹੈਗੀ ਪੜ੍ਹਾਈ ਦੀ ਜਾਂ ਹੋਰ ਵੀ ਡੁੰਗਾਈ ਜੀ ਨਹੀਂ ਸੋਚਦੇ, ਮੌਕੇ ਦਾ ਸੋਚਦੇ ਆ। ਸੋ ਹਾਲਾਂਕਿ ਦੁਨੀਆ ਸਾਰੀ ਨੂੰ ਰੋਟੀ ਪਾਣੀ ਇਹ ਕਿਸਾਨ ਹੀ ਖਿਲਾਉਂਦਾ। ਜੇ ਉਹ ਕਿਸਾਨ ਪੈਦਾਵਾਰ ਕਰਨੀ ਬੰਦ ਕਰਦੇ ਤਾਂ ਲੋਕੀ ਸਾਰੀ ਦੁਨੀਆ ਭੁੱਖੀ ਮਰ ਜਾਏ, ਕਿਉਂਕਿ ਬੰਦੇ ਦੀ ਲਾਸਟ ਚੀਜ਼ ਹੁੰਦੀ ਹੈ ਨਾ ਲਾਈਫ ਦੀ ਜਿਹੜੀ ਹੋਪ ਹੁੰਦੀ ਹੈ, ਉਹ ਖਾਣਾ ਹੁੰਦਾ। ਜੇ ਖਾਣਾ ਨਹੀਂ ਮਿਲਿਆ ਤਾਂ ਬੰਦਾ ਮਰਨ ਦੀ ਪੂਰੀ ਸੰਭਾਵਨਾ ਹੁੰਦੀ ਹੈ। ਚਲੋ ਐਨੀ ਹੋ ਟਰੱਕਿੰਗ ਦੇ ਵਿੱਚ ਇੱਦਾਂ ਵੀ ਭਾਈ ਸਾਹਿਬ ਗੱਲ ਕਰਕੇ ਗਏ ਸੀ। ਦੇਖੋ ਮੈਂ ਨਾ ਬੜੀ ਵਾਰੀ ਇਹੀ ਕਾਲਾਂ ਮੈਂ ਇਹੀ ਕਰਦਾ ਰਹਿੰਦਾ ਹੁੰਦਾ ਵੀ ਯੂਨੀਨਾਈਟ ਹੁੰਦਾ, ਜਿੱਦਾਂ ਇਕੱਠੇ ਹੋਣਾ। ਚਲੋ ਠੀਕ ਆ, ਭਾਈ ਰਮਨ ਨੇ ਬਣਾਈ ਹੈ ਐਸੋਸੀਏਸ਼ਨ, ਇਹਨਾਂ ਦੇ ਨਾਲ ਰਲ ਜਾਓ, ਠੀਕ ਆ। ਇਕੱਠੇ ਹੁੰਦੇ ਆ, ਇਕੱਠੇ ਕਿਸੇ ਦੀ ਆਪੋ ਆਪਣੀ ਸੋਚ ਹੁੰਦੀ। ਕੋਈ ਮਤਲਬ ਇੱਕ ਬੰਦਾ ਲੱਗ ਗਿਆ ਅੱਗੇ ਨਾ, ਮਤਲਬ ਕਈ ਬੰਦੇ ਦੀ ਮੈਂ ਥਿਊਰੀ ਸੁਣਦਾ ਹੁੰਦਾ, ਉਹ ਕਹਿੰਦੇ ਯਾਰ ਬੰਦਾ ਆਪਣੇ ਫਾਇਦੇ ਲਈ ਲੱਗਾ ਜਾਂ ਕਿੱਦਾਂ ਹੈਗਾ, ਜਿੱਦਾਂ ਵੀ ਲੱਗਾ ਕੋਈ ਲੱਗਾ, ਸਾਰੇ ਇੱਕ ਥਾਂ ਜਾ ਕੇ ਝੁਕ ਜਾਓ, ਠੀਕ ਆ। ਸਲਾਹ ਹੁੰਦੀ, ਇਕੱਠੇ ਬਹਿੰਦੇ ਆ, ਇਕੱਠੀ ਗੱਲ ਹੁੰਦੀ ਹੈ, ਇਕੱਠਾ ਪਲੇਟਫਾਰਮ ਬਣਦਾ, ਠੀਕ ਆ। 100 ਗੱਲਾਂ ਹੁੰਦੀਆਂ ਯਾਰ ਵੀ ਇੱਥੋਂ ਲੋਡ ਫਲਾਣੇ ਤੁਹਾਨੂੰ ਇੰਨੇ ਦਾ ਜਾਂਦਾ ਆ, ਤੇ ਬਰੋਕਰ ਸਾਨੂੰ ਇੰਨਾ ਦਿੰਦਾ ਵੀ ਪੈਸੇ ਤਾਂ ਉਹਨਾਂ ਨੂੰ ਜ਼ਿਆਦਾ ਮਿਲਦੇ, ਪਰ ਕੀ ਕਰੀਏ। ਸਾਰੀ ਸਲਾਹ ਹੁੰਦੀ ਯਾਰ ਤੁਸੀਂ ਇੱਦਾਂ ਕਰੋ ਵੀ ਸਾਰੇ 3000 ਨੂੰ ਜਾਣਾ, ਜਾਂ ਸਾਰੇ 3000 ਨੂੰ ਅਸੀਂ ਪਤਾ ਲੱਗ ਗਿਆ ਸਾਨੂੰ ਫਲਾਣੇ ਥਾਂ ਜਾਣਾ ਆ, 3000 ਨੂੰ ਅਸੀਂ ਜਾਣਾ ਆ। ਹਰ ਇੱਕ ਬੰਦੇ ਨੂੰ ਪਤਾ ਲੱਗ ਗਿਆ ਅਸੀਂ ਯੂਨੀਅਨ 'ਚ ਹੈਗੇ ਆ, ਠੀਕ ਆ। ਹੁਣ 3000 ਹਰ ਇੱਕ ਬੰਦਾ ਕਹਿੰਦਾ ਔਖਾ ਹੋਣਾ ਪਊਗਾ ਥੋੜਾ ਦੇਰ, 8 ਦਿਨ 10 ਦਿਨ ਜਿੱਦਾਂ ਵੀ ਹੁੰਦਾ, ਪਰ ਇਹ ਥਿਊਰੀ ਕੰਮ ਜ਼ਰੂਰ ਕਰੂਗੀ। 100% ਫੇਲ ਨਹੀਂ ਹੋ ਸਕਦੀ ਥਿਊਰੀ, ਕਿਉਂਕਿ ਜਿਹੜੇ ਬੰਦੇ ਨੇ ਤੁਹਾਡਾ ਲੋਡ ਢੋਣਾ ਕੋਈ ਕੱਖ ਨਹੀਂ ਹੈਗਾ। ਸਾਰਾ ਸਮਾਨ ਤਾਂ ਤੁਹਾਡਾ, ਟਰੱਕ ਤੁਹਾਡਾ, ਟਰਾਲਾ ਤੁਹਾਡਾ, ਇੰਸ਼ੋਰੈਂਸ ਤੁਹਾਡੀ, ਸਾਰਾ ਕੁਝ ਤੁਹਾਡਾ। ਅਗਰ ਉਹ ਉਸ ਫਾਰਮੂਲੇ ਤੇ ਅਸੀਂ ਵਰਕ ਕਰੋਗੇ, ਕਿਸੇ ਨੇ ਆ ਕੇ ਹੋਰ ਬਾਹਰਲੇ ਬੰਦੇ ਨੇ ਤੁਹਾਡੀ ਬਾਂਹ ਨਹੀਂ ਫੜਨੀ, ਚਾਹੇ ਜੋ ਮਰਜ਼ੀ ਕੋਈ। ਅੱਜ ਉਹ ਟਰੰਪ ਆ ਗਿਆ, ਠੀਕ ਆ, ਟਰੰਪ ਪਾਲਿਸੀਆਂ ਮਾੜ ਮੋਟੀਆਂ ਕਰ ਦੂਗਾ, ਪਰ ਜਿਹੜੇ ਬ੍ਰੋਕਰ ਹੈਗੇ ਉਹਨਾਂ ਨੇ ਆਪਣੀ ਉਹਨਾਂ ਦੀ ਪੂਰੀ ਚੜ੍ਹ ਤੇ ਆ ਕਹਿੰਦਾ, ਮਤਲਬ ਉਹ ਉਹਨਾਂ ਦੀ ਸਾਡਾ ਤਾਂ ਉਹਨਾਂ 'ਚ ਫਰਕ ਹੀ ਆ। ਸਾਡੀ ਕੈਟਾਗਰੀ ਜੀ ਪੜ੍ਹੇ ਲਿਖੇ ਹੈਗੇ ਟਰੱਕਾਂ 'ਚ, ਇੱਦਾਂ ਨਹੀਂ ਗੱਲ ਹੈਗੀ, ਪਰ ਉਹਨਾਂ ਦੀ ਯੂਨੀਅਨ ਇਕੱਠੇ ਆ, ਇੱਕ ਥਾਂ ਇੱਕ ਸਲਾਹ ਹੁੰਦੀ ਆ, ਇੱਕ ਥਾਂ ਰੇਟ ਡਿਸਾਈਡ ਹੁੰਦੇ ਆ, ਉੱਥੇ ਅੜ ਕੇ ਰਹਿੰਦੇ ਆ ਵੀ ਇਸ ਰੇਟ ਤੇ ਲੋਡ ਰੱਖਣਾ ਹੈਗਾ। ਉਹ ਤੁਹਾਨੂੰ ਪਲੇ ਕਰਦੇ ਰਹਿੰਦੇ ਆ। ਅਸੀਂ ਕੀ ਹੈਗਾ, ਸਾਡਾ ਏਕਾ ਨਾ ਹੋਣ ਦੀ ਵਜ੍ਹਾ ਨਾਲ ਅਸੀਂ ਆਪਣੀ ਮਰਜ਼ੀ ਨਾਲ, ਕੋਈ ਕਹਿੰਦਾ ਯਾਰ ਇੱਥੋਂ ਹੁਣ ਕੈਲੀਫੋਰਨੀਆ ਦਾ ਮਾੜੇ ਮੋਟੇ ਰੇਟ ਹੋ ਗਏ, ਤਾਂ ਹੁਣ ਤੁਸੀਂ ਜਰਸੀ ਨੂੰ ਚੱਲ ਜਾਓ। ਉਹ ਜਿਹੜਾ ਬੰਦਾ ਵਿਚਾਰਾ ਜਰਸੀ ਤੱਕ ਜਾਂਦਾ ਜਾਂ ਈਸਟ ਵਾਲੇ ਪਾਸੇ ਜਾਂਦਾ, ਘਰ ਨੂੰ ਆਉਣਾ ਹੁੰਦਾ, ਉਹਦਾ ਤਾਂ ਉਦਾਂ ਜਲੂਸ ਕੱਢਣ ਦੇ ਰੇਟ ਸੁਣ ਕੇ ਬੰਦਾ ਕਹਿੰਦਾ ਯਾਰ ਮੈਂ ਹੁਣ ਕਰਾਂ ਤੇ ਕੀ ਕਰਾਂ। ਆਪ ਹੀ ਆ ਗਿਆ ਨਾ ਬੰਦਾ ਸਟ੍ਰੈਸ ਥੱਲੇ, ਜਿੱਲੇ ਹੈਗਾ ਹੋਊਗਾ ਵੀ ਗਏ ਆ ਉੱਧਰ ਨੂੰ, ਪਤਾ ਵੀ ਇੱਥੋਂ ਐ ਨੂੰ ਲੈ ਕੇ ਥੋੜਾ ਜਿਹਾ ਸਬਰ ਕਰਨਾ ਪੈਣਾ, ਥੋੜੀ ਹਿੰਮਤ ਮਾਰਨੀ ਪੈਣੀ। ਨਹੀਂ ਤਾਂ ਜਿੱਦਾਂ ਸਾਡੇ ਪੰਜਾਬ ਦੇ ਜ਼ਿਮੀਂਦਾਰ ਕਰਦੇ ਨਾ ਹੁੰਦਾ ਉੱਥੇ, ਉਦਾਂ ਹੀ ਹਾਲ ਹਮੇਸ਼ਾ ਲਈ ਰਹਿਣਾ। ਇਹ ਕਦੀ ਸੁਧਾਰ ਨਹੀਂ ਹੋ ਸਕਦਾ ਜੇ ਤੁਸੀਂ ਸਾਰੇ ਇੱਕ ਹੋ ਜਾਓਗੇ, ਇੱਕ ਪਲੇਟਫਾਰਮ ਥੱਲੇ ਆ ਜਾਓਗੇ, ਠੀਕ ਆ। ਭਾਈ ਰਮਨ ਨੇ ਬਣਾਈ ਆ, ਮੈਂ ਵੀ ਕਹਿ ਸਕਦਾ ਨਹੀਂ ਯਾਰ ਐ ਠੀਕ ਹੈ ਗੱਲ ਨਹੀਂ, ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ। ਕਦੀ ਲੀਡਰ ਜੇ ਕੋਈ ਬਣ ਜਾਏ ਨਾ, ਸਪੋਰਟ ਕਰਨੀ ਚਾਹੀਦੀ ਆ, ਜਿੱਦਾਂ ਦਾ ਮਰਜ਼ੀ ਹੋਵੇ। ਕਦੀ ਮੈਂ 100 ਬੰਦਾ ਇਕੱਠਾ ਹੋ ਗਿਆ ਜਾਂ 10,000 ਲੱਖ ਬੰਦਾ ਇਕੱਠਾ ਹੋ ਗਿਆ, ਕਈ ਬੰਦੇ ਨਾ ਵਿੱਚ ਪਾ ਕੇ ਫਿਰ ਇੰਟਰਫੇਅਰ ਕਰਨ ਲੱਗ ਪੈਂਦੇ ਆ, ਲੈ ਯਾਰ ਅਸੀਂ ਆਪਣੀ ਬਣਾਉਂਦੇ ਆ, ਅਸੀਂ ਐਂ ਕਰਦੇ ਆ। ਇੱਦਾਂ ਨਹੀਂ, ਇੱਕ ਥਾਂ ਲੱਗੀਆਂ ਤਾਂ ਇੱਕ ਥਾਂ ਲੱਗੇ ਰਹੋ, ਠੀਕ ਨਹੀਂ ਗੱਲ। ਤੇ ਮੁੜ ਕੇ ਜਦੋਂ ਤੁਹਾਡਾ ਇੱਕ ਵਾਰ ਫੈਸਲੇ ਹੋਣ ਲੱਗ ਪਏ ਨਾ ਇਕੱਠੇ ਬਹਿ ਕੇ ਇੱਕ ਪਲੇਟਫਾਰਮ ਥੱਲੇ, ਮੈਂ ਗਰੰਟੀ ਦਊਂਗਾ ਭਾਵਾਂ ਜਿੱਦਾਂ ਮਰਜ਼ੀ ਮੇਰੀ ਥਿਊਰੀ ਕਦੀ ਫੇਲ ਨਹੀਂ ਹੋਊਗੀ। ਜੋ ਮਰਜ਼ੀ ਜਿੱਦਾਂ ਮਰਜ਼ੀ ਕੋਈ ਕਹੀ ਜਾਵੇ, ਇਹ ਰੇਟ ਤੁਹਾਡੇ ਬਣਨਗੇ, ਤੁਹਾਡੇ ਮੰਦੀ ਵਿੱਚ ਵੀ ਤੁਹਾਡੇ ਪੈਸੇ ਬਣਨਗੇ, ਕਿਉਂਕਿ ਜਿਹੜੇ ਬੰਦੇ ਨੇ ਤੁਹਾਡੇ ਕੋਲ ਲੋਡ ਢਵਾਉਣਾ ਉਹ ਕੁਛ ਨਹੀਂ ਹੈਗਾ। ਸਮਾਨ ਟਰੱਕ ਟ੍ਰੇਲਰ ਤੁਹਾਡਾ ਆ, ਸਾਰਾ ਕੁਝ ਤੁਹਾਡਾ ਆ, ਸਿਰਫ ਸਾਨੂੰ ਵਰਕ ਕਰਨ ਦੀ ਲੋੜ ਆ, ਸਮਝ ਤੋਂ ਕੰਮ ਲੈਣ ਦੀ ਲੋੜ ਆ।
ਤੇ ਯੂਨੀਅਨ ਕਰਨ ਦੀ ਲੋੜ ਆ, ਪਿਆਰ ਮੁਹੱਬਤ ਦੀ ਲੋੜ ਆ। ਸਾਰੇ ਲੋਕੀ ਕਹਿੰਦੇ ਬੰਦੇ ਅਸੀਂ ਟਰੱਕ ਸਟਾਪਾਂ ਤੇ ਜਾਂਦੇ ਆ, ਇੱਕ ਦੂਜੇ ਦਾ ਪਿਆਰ ਨਾਲ ਬੋਲੋ। ਐਨ ਨਵੀਂ ਜਨਰੇਸ਼ਨ ਵੀ ਕਹਿ ਲਓ ਜਾਂ ਕਿੱਦਾਂ ਵੀ ਹੈਗਾ, ਥੋੜੀ ਜਿਹੀ ਨਾ ਦਿਖਾ ਤੇ ਰਹਿੰਦਾ ਜਿੱਦਾਂ ਵੀ ਮਿਲੋ ਵੀ ਬੰਦਾ ਬੁਲਾਉਂਦਾ ਵੀ ਨਾ ਆਕੜ ਕੇ ਥੋੜਾ ਲੰਘ ਜਾਂਦਾ। ਇਦਾਂ ਹੀ ਸਾਡੀਆਂ ਇਹ ਥੋੜੀਆਂ ਸਾਡੇ ਗੇਮਸ ਹੀ ਜਾਂਦੀਆਂ। ਠੀਕ ਨਹੀਂ ਗੱਲ, ਯੂਨੀਅਨ ਕੱਢੋ। ਥੈਂਕ ਯੂ ਅਭੀ ਜੀ, ਥੈਂਕ ਯੂ। ਗੱਲ ਠੀਕ ਹੈ ਜੀ, ਮਿਹਰਬਾਨੀ। ਗੱਲ ਏਦਾਂ ਆ ਵੀ ਤੁਸੀਂ ਕਹੀਏ ਥਿਊਰੀ ਹਮੇਸ਼ਾ ਪ੍ਰੈਕਟੀਕਲ ਤੋਂ ਪਰੇ ਹੁੰਦੀ ਆ, ਔਰ ਇਹ ਜਿਹੜੀ ਥਿਊਰੀ ਹੈ ਸਿਰਫ ਥਿਊਰੀ ਉਹ ਆ ਸਾਡੀ। ਪ੍ਰੈਕਟੀਕਲ ਦੇ ਵਿੱਚ ਅਸੀਂ ਬਿਲਕੁਲ ਇਹ ਕੰਮ ਨਹੀਂ ਕਰ ਸਕਦੇ ਹੈਗੇ, ਇਹਦੀ ਗਵਾਹੀ ਮੈਂ ਦਿੰਦਾ। ਠੀਕ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਬ੍ਰੋਕਰ ਸਾਰੇ ਇਕੱਠੇ ਹੋ ਕੇ ਰੇਟ ਤੈਅ ਕਰਦੇ ਆ, ਕੋਈ ਬ੍ਰੋਕਰ ਇਕੱਠੇ ਹੋ ਕੇ ਰੇਟ ਤੈਅ ਨਹੀਂ ਕਰਦਾ ਹੈਗਾ। ਇਹ ਸਿਰਫ ਤੇ ਸਿਰਫ ਤੁਹਾਡੀ ਜਿਹੜੀ ਟਰੈਕਿੰਗ ਹੈਗੀ ਆ, ਤੁਹਾਡਾ ਜਿਹੜਾ ਟੈਕ ਦੇ ਹਿਸਾਬ ਦੇ ਨਾਲ ਉਹ ਤੁਹਾਨੂੰ ਵਾਚ ਕਰਦੇ ਆ, ਤੁਸੀਂ ਕਿਹੜੀ ਜਗ੍ਹਾ ਤੋਂ ਕਿੱਥੇ ਜਾਂਦੇ ਆ, ਕਿੰਨੇ ਪੈਸੇ ਲੈਂਦੇ ਆ, ਕਿੰਨਾ ਰੇਟ ਲੈਂਦੇ ਆ, ਕੀ ਤੁਹਾਡੀ ਮੈਂਟੈਲਿਟੀ ਹੈਗੀ ਆ, ਕੀ ਤੁਹਾਡੀ ਸੋਚ ਹੈਗੀ ਆ, ਕਿੱਦਾਂ ਤੁਸੀਂ ਕੰਮ ਕਰਦੇ ਹੈਗੇ, ਤੇ ਲਰਨ ਅਬਾਊਟ ਯੂ। ਠੀਕ ਹੈ ਨਾ, ਉਹ ਇਕੱਠੇ ਕੁੱਠੇ ਵਾਲਾ ਕੋਈ ਕੰਮ ਨਹੀਂ ਹੈਗਾ ਨਾ। ਉਹ ਕੋਈ ਉਹਨਾਂ ਦੀ ਯੂਨੀਅਨ ਨਹੀਂ ਹੈਗੀ ਜਿਹੜੀ ਸਵੇਰੇ ਉੱਠ ਕੇ ਕਹਿੰਦੀ ਆ ਵੀ ਨਿਊਯਾਰਕ ਨੂੰ 5000 ਰੇਟ ਦੇਣਾ, ਵੀ ਆਪਾਂ ਨਿਊਯਾਰਕ ਨੂੰ। ਨੋ, ਦੇ ਸਟੱਡੀ ਯੂ। ਐਂਡ ਦਾ ਸਾਰਿਆਂ ਨੂੰ ਟ੍ਰੈਜਡੀ ਇਹ ਹੈਗੀ ਆ ਕਿ ਵੀ ਡੂ ਨਾਟ ਸਟੱਡੀ ਦੈਮ। ਠੀਕ ਹੈ ਨਾ, ਅਸੀਂ ਆਪਣੀ ਪ੍ਰੈਡਿਕਟੇਬਿਲਿਟੀ ਉਹਨਾਂ ਨੂੰ ਦਿੰਦੇ ਹਾਂ, ਅਸੀਂ ਪ੍ਰੈਡਿਕਟ ਕਰਦੇ ਹਾਂ ਕਿ ਅਸੀਂ ਕੀ ਕਰਨਾ ਨੈਕਸਟ ਮੂਵ। ਇਹ ਚੈਸ ਦੀ ਗੇਮ ਹੈਗੀ ਆ। ਇਹਦੇ ਵਿੱਚ ਜਦੋਂ ਤੁਹਾਡੀ ਪ੍ਰੈਡਿਕਸ਼ਨ ਹੋ ਗਈ ਨਾ ਕਿ ਤੁਸੀਂ ਪੁਆਇੰਟ A ਤੋਂ ਪੁਆਇੰਟ B ਤੇ ਜਾਣਾ ਚਾਹੁੰਦੇ ਆ, ਤੁਹਾਨੂੰ ਪੁਆਇੰਟ A ਤੋਂ ਪੁਆਇੰਟ B ਤੇ ਜਾਣ ਨੂੰ ਕੋਈ ਪੈਸੇ ਨਹੀਂ ਦਊਗਾ। ਜਦੋਂ ਤੁਹਾਡੀ ਅਨਪ੍ਰੈਡਿਕਟੇਬਿਲਿਟੀ ਆ ਕਿ ਤੁਸੀਂ ਪੁਆਇੰਟ A ਤੇ ਖੜੇ ਆ, ਮੈਂ B ਤੇ ਵੀ ਜਾ ਸਕਦਾ, ਮੈਂ C ਤੇ ਵੀ, ਮੈਂ D ਤੇ ਵੀ, ਮੈਂ ਕਿਤੇ ਵੀ ਜਾ ਸਕਦਾ, ਮੈਨੂੰ ਜਿੱਥੇ ਬੈਟਰ ਰੇਟ ਮਿਲੂਗਾ ਮੈਂ ਉੱਥੇ ਜਾ ਸਕਦਾ। then you can do that। ਇਹਦੇ ਚ ਕੋਈ ਯੂਨੀਅਨ ਦੀ ਲੋੜ ਨਹੀਂ ਹੈਗੀ। ਰੇਟਾਂ ਦੇ ਵਿੱਚ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਨਹੀਂ ਹੈਗਾ ਕਿ ਇੱਥੇ ਯੂਨੀਅਨ ਚਾਹੀਦੀ ਹੈ ਜਾਂ ਉੱਦਾਂ ਦਾ ਕੁਝ ਚਾਹੀਦਾ ਆ। ਠੀਕ ਹੈ ਨਾ, ਇੱਥੇ ਸਿਰਫ ਤੇ ਸਿਰਫ ਤੁਹਾਨੂੰ ਸਮਝ ਚਾਹੀਦੀ ਹੈ ਬਿਜ਼ਨਸ ਦੀ, ਕਿ ਬਿਜ਼ਨਸ ਕਿਵੇਂ ਕਰਨਾ ਹੈ, ਰੇਟਸ ਕਿਵੇਂ ਲੈਣੇ ਆ। ਜਿਹੜੀ ਚੀਜ਼ ਅਸੀਂ ਇੱਥੇ ਅੱਜ ਕੱਲ੍ਹ ਡਿਸਪੈਚ ਕਲਾਸਿਸ ਲੈ ਲਓ, ਆਹ ਲੈ ਲਓ, ਜਿਹੜੀਆਂ ਚੀਜ਼ਾਂ ਇੱਥੇ ਸਿਖਾਈਆਂ ਜਾਂਦੀਆਂ ਨਾ, ਉਹ ਚੀਜ਼ਾਂ ਸਿਰਫ ਤੇ ਸਿਰਫ ਇੱਕ ਥਿਊਰੀ ਦੇ ਤੌਰ ਤੇ ਸਿਖਾਈਆਂ ਜਾਂਦੀਆਂ। ਪ੍ਰੈਕਟੀਕਲ ਤੁਹਾਨੂੰ ਉਦੋਂ ਆਉਂਦਾ ਜਦੋਂ ਤੁਸੀਂ ਜਾ ਕੇ ਇੱਕ ਆਫਿਸ ਵਿੱਚ ਬੈਠ ਕੇ ਕਿਸੇ ਬ੍ਰੋਕਰ ਨਾਲ ਗੱਲ ਕਰਕੇ ਰੇਟ ਲੈਣੇ ਆ। ਰੇਟ ਲੈਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿੱਦਾਂ ਵੱਧ ਤੁਹਾਨੂੰ। ਮੈਂ ਕਹਿੰਦਾ ਕਿ ਜੇ ਇਸ ਕੰਟਰੀ ਦੇ ਵਿੱਚ ਕਿਸੇ ਨੇ ਡਿਸਪੈਚਿੰਗ ਕਰਨੀ ਆ ਜਾਂ ਕਿਸੇ ਨੇ ਆਪਣੇ ਟਰੱਕਾਂ ਨੂੰ ਕੰਮ ਚਲਾਉਣਾ ਹੈਗਾ, ਜਿੰਨੀ ਦੇਰ ਤੱਕ ਉਹ ਬੰਦਾ ਡਰਾਈਵ ਨਹੀਂ ਕੀਤੀ ਉਹਨੇ 5 ਸਾਲ ਐਜ਼ ਅ ਓਨਰ ਆਪਰੇਟਰ, ਉਨੀ ਦੇਰ ਤੱਕ ਉਹਦੇ ਲਈ ਡਿਸਪੈਚ ਕਰਨੀ ਔਰ ਇੱਕ ਐਜ਼ ਅ ਬ੍ਰੋਕਰ ਕੋਈ ਬਣਨਾ ਬਿਲਕੁਲ ਨਾਮੁਮਕਿਨ ਹੈ। 98% ਮੈਂ ਕਹਿੰਦਾ ਉਹਦੇ ਚਾਂਸਸ ਆ ਫੇਲ ਹੋਣ ਦੇ, ਕਿਉਂਕਿ ਉਸ ਬੰਦੇ ਨੂੰ ਪਤਾ ਹੀ ਨਹੀਂ ਸੜਕ ਦੇ ਹਾਲਾਤਾਂ ਦਾ। ਤੁਸੀਂ ਕਦੀ ਵੀ ਸਕਸੈਸਫੁਲ ਨਹੀਂ ਹੋ ਸਕਦੇ। ਤੁਹਾਨੂੰ ਇੱਥੇ ਲੋੜ ਆ ਸਿਰਫ ਤੇ ਸਿਰਫ ਇਸ ਚੀਜ਼ ਦੀ ਕਿ ਤੁਹਾਨੂੰ ਬਿਜ਼ਨਸ ਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਬਿਜ਼ਨਸ ਵਰਕ ਕਿਵੇਂ ਕਰਦਾ ਹੈ। ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਯੂਨੀਅਨ ਬਣਾ ਲਈ, ਅਸੀਂ ਇੱਧਰ ਨੂੰ ਰੇਟ 5000 ਕਰਤਾ, ਹੁਣ ਅਸੀਂ ਕਿਸੇ ਨੇ 5000 ਤੋਂ ਉਹ ਯਾਰ ਤੂੰ ਇੱਧਰ ਨੂੰ ਮੂੰਹ ਨਹੀਂ ਕਰਦਾ, ਪਿਛਲੇ ਬੰਦੇ ਕੋਈ ਲੋਡ ਚੱਕ ਕੇ ਲੈ ਜਾਂਦਾ ਆ। ਇੱਕ ਲੋਡ ਲੱਗਦਾ ਆ, ਲੋਡ ਬੋਰਡ ਦੇ ਉੱਤੇ 50 ਕਾਲਾਂ ਹੁੰਦੀਆਂ, ਉਹਦੇ ਚੋਂ 49 ਕਾਲਾਂ ਆਪਣੀਆਂ ਪੰਜਾਬੀਆਂ ਦੀਆਂ ਹੁੰਦੀਆਂ। ਯੂ ਕੈਨ ਨਾਟ ਡੂ ਦੈਟ। ਤੁਸੀਂ ਜੇ ਸਕਸੈਸਫੁਲ ਹੋਣਾ ਆ, you need to learn the business right way, you need to do the business right way, and then expect another people to do the business right way। ਹੁਣ ਇਸ ਵੇਲੇ ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਵੱਡੀ ਸਿਚੁਏਸ਼ਨ ਹੈ ਨਾ, ਜਿਹੜੀ ਫਰਾਡ ਦੀ ਸਿਚੁਏਸ਼ਨ ਹੈ, ਮੈਨੂੰ ਬਹੁਤ ਕਾਲਾਂ ਆਉਂਦੀਆਂ ਹੈਗੀਆਂ ਕਿ ਭਾਜੀ ਸਾਡੇ ਨਾਲ ਇੰਨਾ ਫਰਾਡ ਹੋ ਗਿਆ ਜਾਂ ਸਾਡੇ ਨਾਲ ਆਹ ਹੋ ਗਿਆ, ਮੈਂ ਤਾਂ ਕਦੀ ਕੋਈ ਗਲਤ ਕੰਮ ਕੀਤਾ ਨਹੀਂ। ਜਿਹੜੀਆਂ ਚੀਜ਼ਾਂ ਅਸੀਂ ਅੱਜ ਤੋਂ 5 ਸਾਲ ਪਹਿਲਾਂ ਜਿਹੜੀਆਂ ਅਸੀਂ ਨਾਰਮਲ ਚੀਜ਼ਾਂ ਗਿਣਦੇ ਸੀ ਨਾ ਕਿ ਬਿਜ਼ਨਸ ਦੇ ਵਿੱਚ ਨਾਰਮਲ, ਅੱਜ ਦੀ ਤਰੀਕ ਚੋਂ ਨਾਰਮਲ ਨਹੀਂ ਰਹੀਆਂ ਹੈਗੀਆਂ, ਜਿਹਦੇ ਵਿੱਚ ਕਿ ਇੱਕ ਦੂਜੇ ਦੇ ਨਾਂ ਤੇ ਲੋਡ ਚੱਕਣੇ, ਲੋਡ ਅੱਗੇ ਵੇਚਣੇ, ਲੋਡ ਡਬਲ ਬ੍ਰੋਕਰ ਕਰਨੇ, ਲੋਡਾਂ ਨੂੰ ਟਰਾਂਸਫਰ ਕਰਨਾ, ਜੋ ਵੀ ਕੁਛ ਸੀਗਾ ਇਹ ਨਾਰਮਲ ਹੁੰਦਾ ਸੀ ਟਰੱਕਿੰਗ ਦੇ ਵਿੱਚ। ਅੱਜ ਦੀ ਤਰੀਕ 'ਚ ਇਹ ਨਾਰਮਲ ਨਹੀਂ ਗਾ। ਅੱਜ ਦੀ ਤਰੀਕ ਤੁਸੀਂ ਏਦਾਂ ਕਰਦੇ ਆ, ਤੁਹਾਡਾ ਟਰੱਕ ਕੋਈ ਲੋਡ ਚੱਕਦਾ, ਡਿਲੀਵਰ ਕੋਈ ਕਰਦਾ, ਬ੍ਰੋਕਰ ਨੂੰ ਪਤਾ ਲੱਗ ਜਾਂਦਾ, ਬ੍ਰੋਕਰ ਤੁਹਾਨੂੰ ਉਸੇ ਵੇਲੇ ਰੈਡ ਟੈਗ ਕਰ ਦਿੰਦਾ। ਤੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਤੁਹਾਨੂੰ ਬਿਜ਼ਨਸ ਦੇ ਅੱਜ ਦੇ ਚੱਲਦੇ ਤਰੀਕੇ, ਅੱਜ ਦੇ ਹਿਸਾਬ ਦੇ ਨਾਲ ਸੋਚਣਾ ਪੈਣਾ, ਕੰਮ ਕਰਨਾ ਪੈਣਾ। ਜੇ ਤੁਸੀਂ ਉਹੀ ਸੋਚਾਂ ਚੱਲੋਗੇ ਸਾਡੀ ਕੋਈ ਯੂਨੀਅਨ ਬਣਾ ਦੇਵੇ,
ਸਾਨੂੰ ਕੋਈ ਰੇਟ ਸਾਡੇ ਪੱਕੇ ਸੈੱਟ ਕਰ ਦੇਵੇ, ਜਾਂ ਪੰਜਾਬ ਇੰਡੀਆ ਦੇ ਵਿੱਚ ਗਵਰਨਮੈਂਟ ਰੇਟ ਪੱਕੇ ਸੈੱਟ ਕਰਦੀ ਆ, ਉੱਥੇ ਅਸੀਂ ਉਸ ਚੀਜ਼ ਨੂੰ ਲੜਦੇ ਆ ਵੀ ਸਾਨੂੰ ਮੌਕਾ ਦਿਓ, ਅਸੀਂ ਆਪਣੇ ਰੇਟ ਆਪ ਸੈੱਟ ਕਰਨੇ ਆ। ਇੱਥੇ ਅਸੀਂ ਰੌਲਾ ਪਾਉਂਦੇ ਸਾਡੇ ਕੋਈ ਰੇਟ ਸੈੱਟ ਕਰ ਦੇਵੇ। ਆਈ ਮੀਨ ਹਾਊ, ਕਿੱਡਾ ਮਤਲਬ ਕਿ ਤੁਸੀਂ ਦੋਨੋਂ ਪਾਸੇ ਕਿੱਡਾ ਵੱਡਾ ਫਰਕ ਹੈਗਾ। ਸੋ ਇਹ ਬਿਲਕੁਲ ਗਲਤ ਗੱਲ ਹੈਗੀ ਆ, ਮੈਂ ਬਿਲਕੁਲ ਸਹਿਮਤ ਨਹੀਂ ਹੈਗਾ ਇਸ ਗੱਲ ਨਾਲ। ਮੇਨ ਗੱਲ ਇਹ ਹੈਗੀ ਆ ਕਿ ਜਿਹੜਾ ਬੰਦਾ ਵੀ ਕਿਸੇ ਵੀ, ਹੁਣ ਤੁਸੀਂ ਕੋਈ ਆ ਚਾਹੇ ਟਰੱਕਿੰਗ ਆ, ਸਟੋਰਾਂ ਦਾ ਬਿਜ਼ਨਸ ਲੈ ਲਓ, ਖਾਲਸਾ ਭਾਜੀ ਹੁਣੀ ਇੰਸ਼ੋਰੈਂਸ ਦਾ ਕਰਦੇ ਆ, ਜੇ ਕੋਈ ਅਣਜਾਣ ਬੰਦਾ ਇੰਸ਼ੋਰੈਂਸ ਦੇ ਬਿਜ਼ਨਸ 'ਚ ਆ ਜਾਵੇ, ਅਣਜਾਣ ਬੰਦਾ ਟਰੱਕਿੰਗ ਦੇ ਬਿਜ਼ਨਸ 'ਚ ਆ ਜਾਵੇ, ਸਟੋਰਾਂ ਦੇ ਬਿਜ਼ਨਸ 'ਚ ਆ ਜਾਵੇ, ਕਿੰਨਾ ਸਕਸੈਸਫੁਲ ਹੋ ਜਾਊਗਾ। ਐਂਡ ਦੈਟ ਇਜ਼ ਦ ਸੇਮ ਸਟੋਰੀ ਵਿਦ ਦ ਟਰੱਕਿੰਗ ਟੂਡੇ। ਅਣਜਾਣ ਬੰਦਾ ਇੱਕ ਦੂਜੇ ਨੂੰ ਦੇਖ ਕੇ ਬਿਜ਼ਨਸ ਆ ਜਾਣਾ, ਇੱਕ ਦੂਜੇ ਨੂੰ ਬਿਨਾਂ ਸਮਝੇ ਤੋਂ ਬਿਜ਼ਨਸ ਦੇ ਵਿੱਚ ਵੜ ਜਾਣਾ, ਇਹ ਅੱਜ ਜੋ ਅਸੀਂ ਨੁਕਸਾਨ ਸਹਿ ਰਹੇ ਹਾਂ, ਅੱਜ ਜੋ ਕੁਝ ਕਰ ਰਹੇ ਹਾਂ, ਇਹ ਇਸ ਰੀਜ਼ਨ ਕਰਕੇ ਹੈਗਾ। ਤੇ ਜਿਹੜੀਆਂ ਪਾਲਿਸੀਆਂ, ਨੀਤੀਆਂ ਜਿਹੜੀਆਂ ਕਿ ਟਰੱਕਿੰਗ ਦੇ ਵਿੱਚ ਜਿਹੜੇ ਡਰਾਈਵਰਸ ਆ ਉਹ ਨਾਟ ਫੁਲੀ ਟ੍ਰੇਨਡ ਹੈਗੇ ਆ, ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਐਕਚੁਅਲ ਟਰੱਕਿੰਗ ਦਾ ਮੀਨਿੰਗ ਕੀ ਆ। ਜੇ ਟਰੱਕ ਉਹੀ ਡਰਾਈਵਰ ਜਦੋਂ ਓਨਰ ਆਪਰੇਟਰ ਬਣ ਜਾਂਦੇ ਆ, ਜਿੰਨਾ ਕੋ ਡਰਾਈਵਰੀ ਦੇ ਵਿੱਚ ਸਿਆਣਪ ਦਿਖਾਉਂਦੇ ਆ, ਉਨੀ ਕੋ ਓਨਰ ਆਪਰੇਟਰ ਸਿਆਣਪ ਦਿਖਾਉਂਦੇ ਆ, ਫਿਰ ਉੱਥੇ ਫਿਰ ਉਹ ਨੀਂਹ ਹੀ ਜਿਹੜੀ ਆ ਉਹ ਕਮਜ਼ੋਰ ਆ ਸਾਡੀ। ਸੋ ਇਸ ਕਰਕੇ ਟਰੱਕਿੰਗ ਜਿਹੜੀ ਆ, ਇਹ ਇੱਥੇ ਟਰੱਕਿੰਗ ਇੱਦਾਂ ਯੂਨੀਅਨ ਇੱਦਾਂ ਦੀਆਂ ਚੀਜ਼ਾਂ ਬਣਾ ਕੇ ਜਿਹੜੀ ਆ, ਤੁਸੀਂ ਇਹਨੂੰ ਰੇਟ ਨਹੀਂ ਉੱਪਰ ਲੈ ਕੇ ਜਾ ਸਕਦੇ। ਤੁਸੀਂ ਐਜੂਕੇਟ ਕਰਕੇ ਆਪਣੇ ਆਪ ਨੂੰ, ਆਪਣੇ ਬਿਜ਼ਨਸ ਨੂੰ ਤੁਸੀਂ ਵਧੀਆ ਕਿੱਦਾਂ ਕਰ ਸਕਦੇ ਆ, ਉਹ ਚੀਜ਼ ਕਰ ਸਕਦੇ ਆ। ਅਦਰਵਾਈਜ਼ ਦੇयर ਇਜ਼ ਨੋ ਹੋਪ। ਜੀ, ਆਪਣੇ ਨਾਲ ਕੁਝ ਕਾਲਰ ਹੋਰ ਜੁੜੇ ਨੇ। ਬੇਸ਼ੱਕ ਆਪਣਾ ਸਮਾਂ ਜਿਹੜਾ ਸਮਾਪਤੀ ਵਾਲਾ, ਪਰ ਆਪਾਂ ਫਿਰ ਵੀ ਸੰਖੇਪ ਦੇ ਵਿੱਚ ਅਮਰੀਕ ਜੀ ਨੂੰ ਮੌਕਾ ਦਿੰਦੇ ਹਾਂ। ਅਮਰੀਕ ਜੀ, ਤੁਸੀਂ ਆਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ। ਸੰਖੇਪ ਦੇ ਵਿੱਚ ਹੀ ਰੱਖਿਓ ਜੀ ਗੱਲ ਪਲੀਜ਼। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਹੁਣੇ ਗੱਲ ਕਰਕੇ ਗਏ ਆ, ਮੈਂ ਥੋੜਾ ਜਿਹਾ ਉਹਦੇ ਉੱਤੇ ਟੱਚ ਕਰਦਾ ਕਿ ਪਹਿਲੀ ਚੀਜ਼ ਤਾਂ ਜਿਹੜਾ ਯੂਨੀਅਨ ਵਾਲੀ ਗੱਲ ਹੈ, ਪ੍ਰੈਕਟੀਕਲੀ ਇੰਪੋਸੀਬਲ, ਔਰ ਭਾਜੀ ਵੀ ਦੱਸ ਗਏ ਨੇ ਕਿ ਕਿੱਦਾਂ ਲੋਕਾਂ ਦਾ ਕੰਮ ਕਰਨ ਦਾ ਤਰੀਕਾ ਹੈਗਾ। ਹਾਂਜੀ ਹਾਂਜੀ। ਤੇ ਦੂਜੀ ਜਿਹੜੀ ਗੱਲ ਰੇਟ ਫਿਕਸ ਕਰਨੀ ਜਾਂ ਉਹ ਸਭ ਪ੍ਰੈਕਟੀਕਲੀ ਪੋਸੀਬਲ ਨਹੀਂ ਆ। ਤੁਸੀਂ ਟਰੰਪ ਨੂੰ ਵੀ ਨਹੀਂ ਬਲੇਮ ਕਰ ਸਕਦੇ, ਹਰ ਇੱਕ ਚੀਜ਼ ਦੇ ਲਈ ਓਪਨ ਮਾਰਕੀਟ ਹੈਗੀ ਆ। ਇੰਡੀਵਿਜੂਅਲੀ ਦੇਖੋ ਕਿ ਤੁਸੀਂ ਕੀ ਕਰ ਸਕਦੇ ਆ ਇਸ ਸਿਚੁਏਸ਼ਨ 'ਚ ਆਪਣੇ ਆਪ ਨੂੰ ਬੈਟਰ ਕਰ ਲੈ। ਤੁਸੀਂ ਟਰੱਕਿੰਗ ਕੰਪਨੀ ਰਨ ਕਰ ਰਹੇ ਆ, ਤੁਸੀਂ ਐਜ਼ ਅ ਸੇਲਸਮੈਨ ਕੰਮ ਕਰ ਰਹੇ ਆ, ਤੁਸੀਂ ਦੇਖੋ ਕਿ ਤੁਸੀਂ ਉਸ ਚੀਜ਼ ਨੂੰ ਬੈਸਟ ਕਿਸ ਤਰੀਕੇ ਨਾਲ ਵੇਚ ਸਕਦੇ। ਤੁਸੀਂ ਇਸ ਚੀਜ਼ ਤੇ ਜੇ ਡਿਪੈਂਡੈਂਟ ਰਹੇ ਕਿ ਲੋਡ ਬੋਰਡ ਤੇ ਲੋਡ ਆ ਗਿਆ ਤੇ ਲੋਡ ਚੱਕ ਲਿਆ ਤੇ ਤੁਰੇ ਰਹੇ, ਫਿਰ ਤਾਂ ਇਹ ਸਟੋਰੀ ਅੱਜ ਨਹੀਂ, ਅੱਜ ਤੋਂ 10 ਸਾਲ ਬਾਅਦ ਵੀ ਸੇਮ ਚੱਲਣੀ। ਮੈਂ ਤੁਹਾਨੂੰ ਇਨਸਾਈਟ ਦਿੰਦਾ ਥੋੜੀ ਜਿਹੀ। ਮੈਂ ਲੋਡ ਬੋਰਡ ਤੋਂ ਲੋਡ ਚੱਕਦਾ ਸੀਗਾ, ਲੋਡ ਉਹੀ ਚੱਕਦਾ ਸੀਗਾ, ਫਿਰ ਮੈਂ ਉੱਥੇ ਜਿੱਥੋਂ ਚੱਕਦਾ ਸੀ ਉਹਨਾਂ ਦੇ ਨਾਲ ਅਪਰੋਚ ਕੀਤੀ। ਪੈਕਿੰਗ ਕੰਪਨੀਆਂ ਫਰੂਟ ਪੈਕ ਕਰਦੇ ਆ, ਸੀਜ਼ਨਲ ਕੰਮ ਕਰਦੇ ਆ ਕੈਲੀਫੋਰਨੀਆ ਦੇ ਵਿੱਚ। ਠੀਕ ਹੈ ਜੀ। ਇਹ ਸੀਜ਼ਨ ਉਹ $3.5 ਪਰ ਮੀਲ ਪੇ ਕਰ ਰਹੇ ਆ। ਠੀਕ ਹੈ ਜੀ। ਤੇ ਜੇ ਲੋਡ ਬੋਰਡ ਤੋਂ ਚੱਕੂਗੇ ਤਾਂ ਤੁਸੀਂ 2-2.5 ਤੇ ਰਹੋਗੇ। ਸੇਮ ਉਹੀ ਗੱਲ ਹੈਗੀ, ਤੁਸੀਂ ਐਜ਼ ਅ ਸੇਲਸਮੈਨ ਅਪਰੋਚ ਕਰੋ, ਆਪਣਾ ਕੰਮ ਕਰਨ ਦਾ ਤਰੀਕਾ ਬਦਲੀ ਕਰੋ। ਤੇ ਜੇ ਤੁਸੀਂ ਬਦਲੀ ਕਰੋਗੇ, ਤੁਸੀਂ ਆਪਣੇ ਕੰਟੈਕਟ ਬਣਾਓਗੇ, ਤੁਸੀਂ ਜ਼ਿਆਦਾ ਪੈਸਾ ਮੇਕ ਕਰੋਗੇ ਤੇ ਬ੍ਰੋਕਰ ਦੇ ਉੱਪਰ ਡਿਪੈਂਡੈਂਟ ਨਾ ਰਹੋ। ਥੈਂਕ ਯੂ ਜੀ। ਧੰਨਵਾਦ ਜੀ, ਬਹੁਤ ਧੰਨਵਾਦ। ਸੁਖਵਿੰਦਰ ਸਿੰਘ ਜੀ, ਸੰਖੇਪ ਦੇ ਵਿੱਚ ਹੀ ਰੱਖਿਓ ਜੀ ਪਲੀਜ਼। ਹਾਂਜੀ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਥੋੜਾ ਜਿਹਾ ਆਫ ਦਾ ਟਰੈਕ ਚੱਲਣਾ ਚਾਹੁੰਦਾ ਹੈਗਾ। ਇੱਕ ਮਿੰਟ ਨਾ ਹੀ ਚੱਲੋ, ਸਮਾਂ ਸਮਾਪਤੀ ਵਾਲਾ ਆਫ ਦਾ ਟਰੈਕ ਤਾਂ। ਹਾਂਜੀ ਬਿਲਕੁਲ ਕੁਇਕ ਸਰਵਿਸ। ਹਾਂਜੀ ਦੇਖੋ ਜੀ, 12 ਸਾਲ ਮੈਨੂੰ 23 ਸਾਲ ਹੋ ਗਏ ਨੇ ਅਮਰੀਕਾ 'ਚ ਰਹਿੰਦਿਆਂ ਨੂੰ। ਠੀਕ ਹੈ ਜੀ। ਇਹ ਜਿਹੜੇ ਆਪਣੇ ਪੰਜਾਬੀ ਲੋਕ ਨੇ ਨਾ, ਜ਼ਿਆਦਾਤਰ ਜਿਹੜੇ ਵੀ ਬਿਜ਼ਨਸ ਪੈਂਦੇ ਨੇ ਉਹਦੀ ਫੱਟੀ ਪੋਚ ਦਿੰਦੇ ਨੇ। ਹੁਣ ਸਾਰੀ ਜਨਤਾ ਜਿੰਨੀ ਵੀ 10-12 ਸਾਲਾਂ ਦੇ ਵਿੱਚ ਬਾਰਡਰ ਕ੍ਰੋਸ ਕੀਤੇ ਨੇ, ਜਿੰਨਿਆਂ ਨੇ ਕੋਈ ਵਰਕ ਪਰਮਿਟ ਆਏ ਨੇ, ਉਹ ਸਾਰੇ ਹੀ ਤੇ ਟਰੱਕ ਡਰਾਈਵਰ ਜਾਂ ਟੈਕਸੀ 'ਚ ਪੈਂਦੇ ਪਏ ਨੇ। ਜਦੋਂ ਹੁਣ ਸਾਰੇ ਬੰਦੇ ਹੀ ਟਰੱਕ ਚਲਾਉਣਗੇ ਤੇ ਲੋਡ ਕਿੱਥੋਂ ਆਉਣਗੇ, ਕਿੰਨੇ ਕੁ ਆਉਣਗੇ? ਜ਼ਰੂਰਤਾਂ ਸਾਡੀਆਂ ਉਨੀਆਂ ਹੀ ਨੇ, ਪਰ ਅਸੀਂ ਚਾਹੁੰਦੇ ਹਾਂ ਕਿ ਈਜ਼ੀ ਮਨੀ ਤੇ ਬੈਠ ਕੇ ਕਮਾਈਏ। ਨਾ ਸਾਡਾ ਬੰਦਾ ਕੋਈ ਵੇਅਰ ਹਾਊਸ 'ਚ ਕੰਮ ਕਰਕੇ ਆ ਜਾਈਏ, ਨਾ ਸਾਡਾ ਬੰਦਾ ਕਿਸੇ ਫੀਲਡ 'ਚ ਕੰਮ ਕਰਕੇ ਆ ਜਾਈਏ। ਅਸੀਂ ਚਾਹੁੰਦੇ ਹਾਂ ਟਰੱਕ ਤੇ ਟੈਕਸੀ। ਇਹ ਜਿੰਨੇ ਚੱਕਰ, ਇੱਕ ਹਰ ਇੱਕ ਚੀਜ਼ ਦੀ ਲਿਮਿਟ ਹੁੰਦੀ ਹੈ। ਇੱਕ ਚੀਜ਼ ਲਿਮਿਟ ਨਾਲ ਚੱਲੇਗੀ ਤੇ ਆਪੇ ਹੀ ਟਰੱਕਿੰਗ ਦਾ ਮੇਰਾ ਬਿਜ਼ਨਸ ਸਕਸੈਸਫੁਲ ਹੋਏਗਾ। ਮੇਰਾ ਤਾਂ ਇਹੀ ਸੋਚਣੀ ਹੈ, ਇਹੀ ਚੀਜ਼ ਮੈਂ ਨੋਟ ਕੀਤੀ ਜੀ। ਥੈਂਕ ਯੂ, ਧੰਨਵਾਦ ਜੀ ਸੁਖਵਿੰਦਰ ਜੀ। ਦੇਖੋ, ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਜਿਹੜੇ ਬੰਦੇ 80  ਚ ਆਏ ਸੀ ਉਹਨਾਂ ਨੂੰ 95 ਵਾਲੇ ਨਵੇਂ ਲੱਗੇ, ਜਿਹੜੇ ਬੰਦੇ 95 ਚ ਆਏ ਸੀ ਉਹਨਾਂ ਨੂੰ 2005 ਵਾਲੇ ਨਵੇਂ ਲੱਗੇ, ਜਿਹੜੇ 2005 ਚ ਆਏ ਸੀ ਉਹਨਾਂ ਨੂੰ 15 ਵਾਲੇ ਨਵੇਂ ਲੱਗੇ। ਅੱਜ ਆਪਾਂ 20-25 ਚ ਬੈਠੇ ਹਾਂ, ਆਪਾਂ ਨੂੰ 35-40 ਵਾਲੇ ਨਵੇਂ। ਇਹ ਨਹੀਂ ਸਿਸਟਮ ਹੈ ਕਿ ਤੁਸੀਂ ਤਰੀਕਾ ਤੁਹਾਡਾ ਕਿਸ ਤਰੀਕੇ ਦਾ ਕੰਮ ਤੁਸੀਂ ਕਰਦੇ ਆ। ਜਿਵੇਂ ਪ੍ਰੋਫੈਸ਼ਨਲੀ ਗੱਲ ਹੋਈ ਸੀ, ਰਮਨ ਢਿੱਲੋਂ ਜੀ ਨੇ ਏਡੀ ਵੱਡੀ ਗੱਲ ਕੀਤੀ ਹੈ, ਇੰਨਾ ਲੰਮਾ ਸਮਾਂ ਉਹ ਦੱਸਦੇ ਰਹੇ ਵੀ ਕੀ ਚੀਜ਼ਾਂ ਨੇ, ਕਿਵੇਂ ਨੇ। ਇੱਕ ਹੁਣ ਲੋਡ ਬੋਰਡ ਵਾਲੀ ਗੱਲ ਦੱਸ ਕੇ ਗਏ ਆ ਵੀ ਕੰਮ ਕਰਨ ਦਾ ਤਰੀਕਾ। ਵਾਹਦ ਮੁਲਕ ਆ ਦੁਨੀਆ ਦੇ ਵਿੱਚ ਜਿੱਥੇ ਹਰ ਟਾਈਮ ਕੰਮ ਅਵੇਲੇਬਲ ਆ।
ਪਤਾ ਨਹੀਂ ਮੈਂ ਇਹਨਾਂ ਇਕਨੋਮੀਜ਼ ਨੂੰ ਜ਼ਿਆਦਾ ਪੜ੍ਹਦਾ ਜਾਂ ਨਹੀਂ ਪੜ੍ਹਦਾ ਜਾਂ ਮੈਨੂੰ ਘੱਟ ਪਤਾ, ਪਰ ਦੁਨੀਆ ਦੀਆਂ ਇਕਨੋਮੀਜ਼ ਨੂੰ ਤੁਸੀਂ ਸਟੱਡੀ ਕਰ ਲਓ, ਚਾਹੇ ਯੂਰਪੀਅਨ ਮੁਲਕ ਨੇ ਜਾਂ ਹੋਰ ਜਿੰਨੇ ਵੀ ਅੱਗੇ ਵਧੂ ਮੁਲਕ ਨੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਘੱਟ ਮੌਕੇ ਨੇ ਜਿੱਥੇ 24 ਘੰਟੇ ਹਰ ਟਾਈਮ ਕੰਮ ਅਵੇਲੇਬਲ ਹੋਵੇ ਤੇ ਬੰਦੇ ਦੀ ਭਾਲ ਰਹਿੰਦੀ ਹੋਵੇ। ਪਰ ਕੰਮ ਕਰਨ ਦਾ ਤਰੀਕਾ ਹੁਣ ਜੇ ਆਪਾਂ ਆਪਣੇ ਰਾਹੀਂ ਵਿਗਾੜ ਲਿਆ ਤਾਂ ਇਹਦੇ ਲਈ ਕਿਸੇ ਨੂੰ ਬਲੇਮ ਕਰਨ ਦੀ ਕੋਈ ਲੋੜ ਨਹੀਂ ਹੈ। ਆਪਣੇ ਆਪ ਤੋਂ ਸ਼ੁਰੂ ਕਰ ਲਓ ਜਾਂ ਆਪਣੇ ਤਰੀਕੇਕਾਰ ਨੂੰ ਸੁਧਾਰ ਲਓ ਤਾਂ ਸੁਧਾਰ ਹੌਲੀ ਹੌਲੀ ਸ਼ੁਰੂ ਹੋ ਹੀ ਜਾਂਦਾ ਜੀ। ਹਰਜੋਤ ਸਿੰਘ ਜੀ। ਜੀ ਬਿਲਕੁਲ, ਆਈਸ ਵਾਲੇ ਹਾਇਰ ਕਰ ਰਹੇ ਆ, $50,000 ਬੋਨਸ ਦੇ ਰਹੇ ਆ ਤੇ $1,00,000 ਤੋਂ ਉੱਪਰ ਤਨਖਾਹ ਆ। ਹਾਂਜੀ, ਉਹਨਾਂ ਕੋਲ ਐਪਲੀਕੇਸ਼ਨ ਵੀ ਦੇਖੋ ਕਿੰਨੀਆਂ ਚ ਵੀ ਜਾਇਆ ਕਰੋ ਹਾਂਜੀ, ਤੇ ਉਹਨਾਂ ਨੂੰ ਮਲਟੀਲਿੰਗੁਅਲ ਵਾਲੇ ਬੰਦੇ ਬਹੁਤ ਚਾਹੀਦੇ ਆ ਤੇ ਬੜੀ ਵੱਡੀ ਗਿਣਤੀ 'ਚ ਉਹਨਾਂ ਨੇ ਹਾਇਰ ਕਰਨੇ ਆ ਬੰਦੇ, ਕਿਉਂਕਿ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੂੰ ਬਿਲੀਅਨਸ ਆਫ ਡਾਲਰ ਮਿਲੇ ਹੈਗੇ ਆ। ਬਹੁਤ ਸੋ ਵੱਖ-ਵੱਖ ਫੀਲਡਾਂ 'ਚ ਜਾਇਆ ਕਰੋ, ਆਪਾਂ ਦੱਸਦੇ ਰਹਿੰਦੇ ਆ ਹਮੇਸ਼ਾ। ਜੀ ਜੀ ਰਮਨ ਜੀ। ਜੀ ਰਮਨ ਜੀ। ਜੀ ਬਿਲਕੁਲ ਜੀ, ਤੁਸੀਂ ਲਾ ਦੇਣੇ ਆਈਸ ਵਾਲੇ ਪੈਸੇ ਲੈਣਗੇ ਜੀ। ਨਹੀਂ ਦੇਖੋ ਤਾਂ ਉਹ ਜਿਹੜੀ ਗੱਲ ਆ ਇਸ ਟਾਈਮ ਜਿਹੜੇ ਫੰਡ ਮਿਲੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਕੋਲ ਐਪਲੀਕੇਸ਼ਨ ਜਾ ਰਹੀਆਂ ਨੇ ਉਹਨਾਂ ਨੇ ਤਾਂ ਉਸ ਹਿਸਾਬ ਨਾਲ ਦੱਸਿਆ। ਜੇ ਅਸੀਂ, ਮੈਂ ਤਾਂ ਇਹ ਗੱਲ ਕਰਦਾ, ਜੇ ਅਸੀਂ ਇਸ ਮਸਲੇ ਵੱਲ ਜਾਈਏ, ਜਿੱਦਾਂ ਹੁਣ ਆਪਾਂ ਇੰਗਲਿਸ਼ ਸਪੀਕਿੰਗ ਨੂੰ ਲੈਂਦੇ ਹਾਂ, ਜੇ ਇੰਗਲਿਸ਼ ਸਪੀਕਿੰਗ ਦੇ ਵਿੱਚ ਅਸੀਂ ਉੱਧਰਲੇ ਬੰਨੇ ਆਪਣੇ ਆਪ ਨੂੰ ਉਭਾਰਦੇ ਹਾਂ ਤੇ ਤੁਹਾਡੀਆਂ ਬਹੁਤ ਹੋਰ ਜਿਹੜੀਆਂ ਜੌਬ ਆਪਰਚੁਨਿਟੀਜ਼ ਖੁੱਲਦੀਆਂ ਹੈ। ਹਾਂਜੀ, ਬੱਸ ਡਰਾਈਵ ਕਰਦੇ, ਜਿੱਦਾਂ ਖਾਲਸਾ ਜੀ ਹੁਣੀ ਦੱਸ ਦਿੰਦੇ ਸੈਨੋ ਦੇ ਕਿੰਨੇ ਬੰਦੇ ਆਪਣੇ ਕੰਮ ਕਰਦੇ ਆ। ਬਹੁਤ ਹੋਰ ਬਹੁਤ ਜਿਹੜੀਆਂ ਆਪਰਚੁਨਿਟੀਜ਼ ਆ ਓਪਨ ਹੁੰਦੀਆਂ, ਮਕੈਨਿਕਸ ਦੀਆਂ ਆਪਰਚੁਨਿਟੀਜ਼ ਆ, ਹਰ ਚੀਜ਼ ਆ। ਕਈ ਇੱਥੇ ਜੌਬ ਸਕਿੱਲਸ ਐਸੀਆਂ ਹੈਗੀਆਂ ਜਿਨ੍ਹਾਂ 'ਚ ਬਹੁਤ ਲੋੜ ਹੈਗੀ ਆ ਕੰਮ ਦੀ, ਔਰ ਅਸੀਂ ਡੈਫੀਨੇਟਲੀ ਸਿਰਫ ਇੱਕੋ ਇੱਕ ਕੰਮ ਵੱਲ ਧਿਆਨ ਦਿੰਦੇ ਹਾਂ। ਆਈ ਨੋ ਕਿ ਅਸੀਂ ਹੁਣ ਇੱਥੇ 30-35 ਸਾਲ ਦੇ ਆਏ ਹੈਗੇ ਆ। ਸਬਵੇ ਨੂੰ ਇੱਕ ਸਮਾਂ ਐਸਾ ਆਇਆ ਸੀਗਾ ਕਿ ਸਬਵੇ, 7-Eleven ਕਹਿ ਲਓ, ਗੈਸ ਸਟੇਸ਼ਨ ਕਹਿ ਲਓ, ਟਰੱਕਿੰਗ ਕਹਿ ਲਓ, ਜਾਂ ਹਰ ਇੱਕ ਕਿੱਤਾ ਇੱਕ ਐਸਾ ਆਉਂਦਾ ਇੱਕ ਸਮੇਂ ਦੇ ਵਿੱਚ ਜਿਸ 'ਚ ਭਰਮਾਰ ਹੋ ਜਾਂਦੀ ਆ ਬਹੁਤ ਜ਼ਿਆਦਾ। ਹਾਂਜੀ, ਤੇ ਉਹ ਫਿਰ ਇੱਕ ਸਮੇਂ ਤੇ ਜਾ ਕੇ ਡਿੱਗਦਾ ਆ, ਉਹ ਇੱਕ ਸਮੇਂ ਤੇ ਜਾ ਕੇ ਵਾਸ਼ ਆਊਟ ਹੁੰਦਾ ਆ। ਸੋ ਇਹ ਇੱਕ ਰੀਤ ਬਣੀ ਆ, ਇੱਕ ਸਾਈਕਲ ਬਣਿਆ ਹੈਗਾ, ਚੱਲਦਾ ਆ ਰਿਹਾ, ਚੱਲਦਾ ਰਹਿਣਾ। ਤੇ ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਕੋਈ ਵੀ ਬਿਜ਼ਨਸ ਕਰੋ, ਤੁਸੀਂ ਕੋਈ ਵੀ ਜੌਬ ਕਰੋ, ਸਟੱਡੀ ਦਾ ਬਿਜ਼ਨਸ ਥੋਰਲੀ, ਅੰਡਰਸਟੈਂਡ ਦਾ ਬਿਜ਼ਨਸ, ਆਪਣੇ ਲੈਵਲ ਤੇ ਅੰਡਰਸਟੈਂਡ ਕਰੋ, ਆਪਣੇ ਲੈਵਲ ਤੇ ਸਮਝੋ ਕਿ ਤੁਹਾਨੂੰ ਉਹ ਬਿਜ਼ਨਸ ਸੂਟ ਕਰਦਾ ਨਹੀਂ ਕਰਦਾ। ਤੁਹਾਨੂੰ ਹੁਣ ਟਰੱਕਿੰਗ ਦੇ ਵਿੱਚ ਬੜਾ ਜ਼ਿਆਦਾ ਬਾਹਰ ਰਹਿਣਾ, ਬੜਾ, ਔਰ ਕਈਆਂ ਨੂੰ ਉਹੀ ਨਹੀਂ ਮਾਸਟਰ ਬਹਿੰਦਾ, ਕਈਆਂ ਨੂੰ ਉਹੀ ਨਹੀਂ ਚੰਗਾ ਲੱਗਦਾ ਕਿ ਮੈਂ ਇੰਨੀ ਦੇਰ ਬਾਹਰ ਰਹਿਣਾ, ਇੰਨੀ ਦੇਰ ਕਰਨਾ ਹੈ। ਜੀ ਜੀ। ਰਮਨ ਜੀ, ਆਪਾਂ ਇੱਥੇ ਸ਼ੋਅ ਨੂੰ ਜਿਹੜਾ ਅਪਡੇਟ ਟਰੱਕਿੰਗ ਨੂੰ ਸਮਾਪਤ ਕਰਾਂਗੇ, ਆਪਾਂ ਸਮਾਂ ਵੀ ਵੱਧ ਲੈ ਗਏ ਹਾਂ। ਹਰਜੋਤ ਸਿੰਘ ਖਾਲਸਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜਿਹੜੇ ਪ੍ਰੋਗਰਾਮ ਦੇ ਵਿੱਚ। ਰਮਨ ਢਿੱਲੋਂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੇ ਇੱਥੇ ਹੀ ਆਪਾਂ ਸਰੋਤਿਆਂ ਤੋਂ ਲਈਏ ਜੀ ਇਜਾਜ਼ਤ। ਜੀ ਬਿਲਕੁਲ। ਸੋ ਮੇਰੇ ਵੱਲੋਂ ਤੇ ਤੁਹਾਡੇ ਵੱਲੋਂ ਵੀ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਰਮਨ ਜੀ ਹੁਣਾਂ ਨੂੰ ਵੀ ਬਹੁਤ ਬਹੁਤ। ਤੇ ਹੁਣ ਉਹ ਅਲਾਸਕਾ ਤੋਂ ਵੈਨਕੂਵਰ ਪਹੁੰਚ ਗਏ, ਹੋਪਫੁਲੀ ਬੇਰੀਏ 'ਚ ਵੀ ਆ ਜਾਊਗੇ ਅਗਲੇ ਵੀਕ ਤਾਈਂ, ਤੇ ਫਿਰ ਆਪਾਂ ਅਗਲੇ ਵੀਕ ਹੋਰ ਜਿਹੜੀਆਂ ਖਬਰਾਂ ਸਾਂਝੀਆਂ ਕਰਾਂਗੇ। ਥੈਂਕ ਯੂ, ਬਹੁਤ ਧੰਨਵਾਦ। ਡਰਾਈਵ ਕਰਕੇ ਗਏ ਸੀ, ਡਰਾਈਵ ਕਰਕੇ ਆਵਾਂਗੇ ਵਾਪਸ। ਆ ਜਾਓ ਜੀ। ਜੀ ਧੰਨਵਾਦ ਜੀ।